अस्सलाम वालेकुम जी। ਅੱਜ ਦੀ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੀ ਖਿਦਮਤ 'ਚ ਮੈਂ ਹਾਜ਼ਰ ਹਾਂ। ਇੱਕ ਵੀਡੀਓ ਜਿਹੜੀ ਹੈ ਜ਼ਿਆਦਾ ਇਹ ਜਿਹੜੀ ਹੈ ਨਾ ਕਾਰੋਬਾਰ ਦੇ ਹਵਾਲੇ ਨਾਲ ਹੈ ਕਿ ਸਾਊਦੀਆ ਦੇ ਵਿੱਚ ਕਾਰੋਬਾਰ ਦੇ ਕੀ ਹਾਲਾਤ ਨੇ, ਕਾਰੋਬਾਰ ਵਾਸਤੇ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ, ਕਿਆ ਜਿਹੜਾ ਨਾ ਸਾਨੂੰ ਕਿਸੇ ਯੂਰਪ, ਅਮਰੀਕਾ ਜਾਂ ਕੈਨੇਡਾ ਜਾਂ ਕਿਸੇ ਹੋਰ ਮੁਲਕ ਦੀ ਨਿਸਬਤ ਜਿਹੜਾ ਨਾ ਸਾਊਦੀਆ ਨੂੰ ਤਰਜੀਹ ਰੱਖਣਾ ਚਾਹੀਦਾ ਕਿ ਨਹੀਂ ਰੱਖਣਾ ਚਾਹੀਦਾ, ਇਸ ਹਵਾਲੇ ਨਾਲ ਸਾਡੇ ਨਾਲ ਅੱਜ ਸਾਡੇ ਭਾਈ ਮੌਜੂਦ ਨੇ ਤੇ ਇਹਨਾਂ ਦੀ ਮੈਂ ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਅਦਾ ਕਰਨਾ, ਇਹਨਾਂ ਦੀ ਮਿਹਰਬਾਨੀ, ਇਹਨਾਂ ਨੇ ਟਾइम ਦਿੱਤਾ है। तो सर अपना कोई तारुफ वगैरह अपना करवा सन। जी अस्सलाम वालेकुम जनाब जी, मेरा नाम नासिर महमूद, पाकिस्तान सियालकोट डस्का सा मैं रहने वाला हूँ और इस वक्त हम जो है ना सऊदीया में है, रियाज। अही इस टाइम रियाज शहर च साडा काम है जी ट्रांसपोर्ट ट्रालियां का। इस वक्त अही ट्रालियां का काम कर रहे हैं। बेसिकल जो जनाब मैं तकरीबन 2010-11 ਦੇ ਵਿੱਚ सऊदी अरब आया हाँ, तो आके सब तो पहले जो काम है ना असी ਬਲਾਕਾਂ ਦਾ ਕੀਤਾ, ਮਿਸਤਰੀਆਂ ਪਿੱਛੇ ਦਿਹਾੜੀਆਂ ਵੀ ਮੈਂ ਕੀਤੀਆਂ ਨੇ। ਤਕਰੀਬਨ 7 ਤੋਂ 8 ਮਹੀਨੇ ਮੈਂ ਦਿਹਾੜੀ ਕੀਤੀ ਹੈ। ਜਦੋਂ ਤੁਸੀਂ ਆਏ ਹੋ ਤੁਹਾਨੂੰ ਵੀਜ਼ਾ ਕਿੰਨੇ ਦਿੱਤਾ ਹੈ? ਤੁਹਾਡੇ ਕਿਸੇ ਆਪਣੇ ਜਾਣਨ ਵਾਲੇ ਜਾਂ ਤੁਸੀਂ ਰੈਂਡਮ ਕਿਸੇ ਬੰਦੇ ਕੋਲ? ਨਹੀਂ ਜੀ, ਮੇਰੇ ਤੋਂ ਛੋਟਾ ਭਾਈ ਸੀ ਇੱਥੇ ਨਜਰਾਨ ਹੁੰਦਾ ਸੀ, ਉਹਨੇ ਮੈਨੂੰ ਵੀਜ਼ਾ ਭੇਜਿਆ ਸੀ। ਤੇ ਬੇਸਿਕਲ ਜਿਹੜਾ ਇਹ ਵੀਜ਼ਾ ਉਹਨੇ ਭੇਜਿਆ ਸੀ। ਮਾਮੂ ਵੀ ਮੇਰੇ ਇੱਥੇ ਹੁੰਦੇ ਹਨ, ਸ਼ਰੂਰੇ ਮਾਮੂ ਹੋਰੀ ਵੀ ਬਲਦੀਆ ਦੇ ਵਿੱਚ ਹਨ, ਤੇ ਉਹਨਾਂ ਵੀਜ਼ਾ ਭੇਜਿਆ ਤੇ ਮੈਂ ਉਹਨਾਂ ਕੋਲ ਵੀਜ਼ਾ ਲੈ ਕੇ ਗਿਆ। ਪਹਿਲੇ ਸ਼ਰੂਰੇ ਹੀ ਆ ਜੀ, ਮੈਂ ਪਹਿਲੇ ਸ਼ਰੂਰੇ ਹੀ ਗਿਆ। ਸ਼ਰੂਰਿਓਂ ਮੈਂ ਜਨਾਬ ਮਿਸਤਰੀਆਂ ਦਾ ਕੰਮ ਕੀਤਾ। ਮਿਸਤਰੀਆਂ ਦਾ ਕੰਮ ਮੈਂ ਕਮ ਸੇ ਕਮ 8 ਤੋਂ 6 ਮਹੀਨੇ ਮੈਂ ਮਿਸਤਰੀਆਂ ਦਾ ਕੰਮ ਕੀਤਾ, ਮਿਸਤਰੀਆਂ ਪਿੱਛੇ ਦਿਹਾੜੀਆਂ ਲਾਈਆਂ ਨੇ। ਫਿਰ ਉਸ ਤੋਂ ਬਾਅਦ ਜਾ ਕੇ ਤੇ ਮੈਂ ਜਿਹੜਾ ਨਹੀਂ ਮਹੀਨਾ ਚੇਂਜ ਕਰਾਇਆ ਟਰਾਲੇ ਦਾ ਮਹੀਨਾ ਚੇਂਜ ਕਰਾ ਕੇ ਇੱਥੇ ਆ ਕੇ ਫਿਰ ਜਿਹੜਾ ਨਹੀਂ ਮੈਂ ਤਕਰੀਬਨ ਕੋਈ 9 ਜਾਂ 10 ਮਹੀਨੇ ਮੈਂ ਟਰਾਲਾ ਕਿਸੇ ਸਊਦੀ ਦਾ ਚਲਾਇਆ। 9 ਤੋਂ 10 ਮਹੀਨੇ ਮੈਂ ਸਊਦੀ ਦਾ ਟਰਾਲਾ ਚਲਾ ਕੇ ਤੇ ਪੈਸੇ ਟਰਾਲੇ ਤੁਹਾਨੂੰ ਰਖਵਾਇਆ ਕਿ ਪਹਿਲਾਂ ਤੁਸੀਂ ਆਂਦੇ ਤੁਸੀਂ ਮਜ਼ਦੂਰੀ ਤੇ ਆਏ ਹੋ ਤਾਂ ਮਜ਼ਦੂਰੀਆਂ ਕੀਤੀਆਂ ਨੇ? ਮਜ਼ਦੂਰੀ ਤੋਂ ਆ ਕੇ ਫਿਰ ਮੈਂ ਇੱਥੇ ਜਨਾਬ ਮੇਰਾ ਦੋਸਤ ਇੱਕ ਹੁੰਦਾ ਸੀ ਇਸ ਟਾਈਮ ਮੇਰਾ, ਉਹ ਸਾਰੇ ਕੰਮ ਦਾ ਪਾਰਟਨਰ ਵੀ ਹੈ ਸਈਦ ਸਾਹਿਬ ਨੇ। ਉਹਨਾਂ ਮੈਨੂੰ ਇੱਥੇ ਸਊਦੀਆ ਸੱਦਿਆ, ਇੱਥੇ ਦਮਾਮ ਸ਼ਹਿਰ 'ਚ। ਉਹਨਾਂ ਮੇਰਾ ਮਹੀਨਾ ਚੇਂਜ ਕਰਾਇਆ। ਮਹੀਨਾ ਚੇਂਜ ਕਰਾ ਕੇ ਉਹਨਾਂ ਟਰਾਲਿਆਂ ਵਾਸਤੇ ਕੋਈ ਖਾਸ ਮਤਲਬ ਕਿ ਕੈਟਾਗਰੀ ਹੁੰਦੀ ਹੈ ਉਸ 'ਚ ਕਰਨਾ ਪੈਂਦਾ ਜਾਂ ਕੋਈ ਵੀ ਕਰ ਸਕਦਾ? ਬਿਲਕੁਲ ਹਰ ਬੰਦਾ ਕਰ ਸਕਦਾ, ਕੋਈ ਮਸਲਾ ਨਹੀਂ। ਸਿਰਫ ਸਾਰੇ ਖਾਸ ਜਿਹੜਾ ਘਰ ਦਾ ਮਹੀਨਾ ਹੈ ਨਾ ਉਹ ਬੰਦਾ ਨਹੀਂ ਕਰ ਸਕਦਾ। ਜਿਹਦੀ ਘਰ ਡਰਾਈਵਰੀ ਦਾ ਮਹੀਨਾ ਉਹ ਮਹੀਨਾ ਚੇਂਜ ਨਹੀਂ ਹੋ ਸਕਦਾ। ਅੱਛਾ, ਉਹ ਫਿਕਸ ਹੈ ਮਤਲਬ ਉਹਨੂੰ ਫਿਰ ਉਹ ਸਊਦੀ ਦੇ ਨਾਮ ਹੁੰਦਾ, ਉਹਦਾ ਮਹੀਨਾ ਚੇਂਜ ਲਾਓ ਹੀ ਨਹੀਂ ਹੈ ਕਰਨਾ। ਲੇਕਿਨ ਜਿਹੜਾ ਆਮਬਲ ਹੋ ਗਿਆ, ਕੋਈ ਵੀ ਹੋਰ ਮਹੀਨੇ ਨੇ ਜਿੰਨੇ ਵੀ ਉਹ ਯਾਨੀ ਕਿ ਚੇਂਜ ਹੋ ਸਕਦੇ ਨੇ। ਉਹ ਤੁਸੀਂ ਡਰਾਈਵਰ ਦਾ ਕਰਨਾ ਚਾਹੋ, ਮਹੰਦਸ ਦਾ ਕਰਨਾ ਚਾਹੋ, ਕੋਈ ਵੀ ਯਾਨੀ ਕਿ ਤੁਸੀਂ ਜੌਬ ਵਗੈਰਾ ਕਰਨੀ ਹੈ ਤੇ ਉਹਦੇ ਵਾਸਤੇ ਤੁਹਾਨੂੰ ਉਹ ਹੋ ਸਕਦੇ ਨੇ। ਠੀਕ ਹੋ। ਉਸ ਤੋਂ ਬਾਅਦ ਜਿਹੜਾ ਨਾ ਜਨਾਬ ਮੇਰੀ ਵੇਖੋ ਜੀ, ਉਹ ਸਊਦੀ ਨਾਲ ਤੁਹਾਨੂੰ ਕਿੰਨੇ ਮਿਲਵਾਇਆ ਸੀ? ਉਹ ਜਿਹੜਾ ਤੁਸੀਂ ਕਹਿ ਰਹੇ ਹੋ ਤੁਸੀਂ ਗਏ ਹੋ ਟਰਾਲਿਆਂ ਨਾਲ ਸ਼ੁਰੂ ਕੀਤਾ, ਉਹਦੇ ਨਾਲ ਕਿੰਨੇ? ਦੋਸਤ ਨੇ ਮੁਲਾਕਾਤ ਕਰਾਈ ਉਹਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਜਨਾਬ ਉਹਦੇ ਨਾਲ ਮੈਂ ਗੱਡੀ ਚਲਾਈ। ਫਿਰ ਮੈਂ ਉਹਦੇ ਨਾਲ ਤਨਾਜ਼ਲ ਵੀ ਕੀਤੀ, ਰੱਖਿਆ ਆਪਣਾ, ਮੇਰਾ ਕਫੀਲ ਵੀ ਹੋ ਰਿਹਾ ਹੈ। ਠੀਕ ਹੋ ਗਿਆ, ਉਹੀ ਬੰਦਾ ਮੇਰਾ ਕਫੀਲ ਵੀ ਰਿਹਾ। ਉਦੋਂ ਰੌਲਾ ਬਣ ਗਿਆ ਸੀ ਕਿ ਮਤਲਬ ਜਿਹੜਾ ਨਾ ਜੀ ਤਨਾਜ਼ਲ ਦੇ ਨਫਸੋ ਕਫੀਲ ਗੱਡੀਆਂ ਹੋਣੀਆਂ ਚਾਹੀਦੀਆਂ ਨੇ। ਨਫਸੋ ਕਫੀਲ ਦਾ ਮਤਲਬ ਇਹ ਹੈ ਕਿ ਜਿਹਦੇ ਕਫੀਲ ਦੇ ਤੁਹਾਂ ਗੱਡੀ ਚਲਾਣੀ ਹੈ, ਵੀਜ਼ਾ ਵੀ ਉਸੇ ਕਫੀਲ ਦਾ ਹੋਣਾ ਚਾਹੀਦਾ, ਤਦ ਤੁਸੀਂ ਯਾਨੀ ਕਿ ਜਿਹੜਾ ਨਹੀਂ ਇੱਥੇ ਸਊਦੀਆ ਚੱਲ ਸਕਦੇ ਹੋ। ਔਰ ਕਾਨੂੰਨ ਇਹ ਵਾਲਾ ਕਾਨੂੰਨ ਹਜੇ ਵੀ ਹੈ ਵੇ, ਵਰਨਾ ਇਹ ਨਹੀਂ ਕਿ ਕਾਨੂੰਨ ਨਹੀਂ ਹੈ, ਹਜੇ ਵੀ ਕਾਨੂੰਨ ਹੈ। ਲੇਕਿਨ ਅਸੀਂ ਉਸ ਕਾਨੂੰਨ ਦੀ ਪਾਸਦਾਰੀ ਵੈਸੇ ਨਹੀਂ ਕਰਦੇ ਪਏ ਕਿ ਅਸੀਂ ਕਿਸੇ ਹੋਰ ਦੀ ਗੱਡੀ ਹੈ ਮਤਲਬ ਕਿ ਹੈ ਇਲੀਗਲ ਹੈ, ਜੇ ਫੜੇ ਜਾਈਏ ਤਾਂ ਕਾਰਵਾਈ ਕਰ ਸਕਦੇ। ਕਾਰਵਾਈ ਹੁੰਦੀ ਹੈ, ਮੁਖਾਲਫ ਹੁੰਦਾ, ਜੁਰਮਾਨਾ ਇਸ ਚੀਜ਼ ਦਾ। ਕੋਈ ਵੀ ਕੰਮ ਇੱਥੇ ਤੁਸੀਂ ਸਊਦੀਆ ਤੋਂ ਬਗੈਰ, ਸਊਦੀ ਕਫੀਲ ਤੋਂ ਬਗੈਰ ਕਰ ਨਹੀਂ ਸਕਦੇ। ਕਾਨੂੰਨੇ ਜੁਰਮ ਹੈ ਤੁਸੀਂ ਬਾਹਰ ਕੰਮ ਕਰੋ ਤੇ। ਲੇਕਿਨ ਇਹ ਜਿੰਨੇ ਬੰਦੇ ਕਰ ਰਹੇ ਨੇ ਟਰਾਂਸਪੋਰਟ ਦਾ ਇਹ ਉਹ ਸਾਰੇ ਅਨਲੀਗਲ ਕਰ ਰਹੇ ਨੇ। ਉਸ ਤੋਂ ਬਾਅਦ ਜਨਾਬ ਅਲਹਮਦੁਲਿਲਾ ਜੀ ਮੈਂ ਤਕਰੀਬਨ 8 ਤੋਂ 9 ਮਹੀਨੇ ਕਫੀਲ ਦੀ ਗੱਡੀ ਚਲਾਈ ਹੈ। ਕਫੀਲ ਦੀ ਗੱਡੀ ਚਲਾਉਣ ਤੋਂ ਬਾਅਦ ਮੈਂ ਆਪਣਾ ਜ਼ਹਿਨ ਬਣਾ ਲਿਆ ਕਿ ਮੈਂ ਆਪਣਾ ਕੋਈ ਕਾਰੋਬਾਰ ਕਰਨਾ ਹੈ। ਔਰ ਪਾਕਿਸਤਾਨ 2011 ਚ ਆਏ ਤੇ 2011 ਚ ਆਇਆ ਤੇ ਤਕਰੀਬਨ 2012 ਦੇ ਐਂਡ ਤੇ ਜਾ ਕੇ ਮੈਂ ਆਪਣੇ ਕਾਰੋਬਾਰ ਦਾ ਆਗਾਜ਼ ਸ਼ੁਰੂ ਕਰ ਦਿੱਤਾ ਹੈ। ਮਾਸ਼ਾਅੱਲਾ, ਜ਼ਬਰਦਸਤ। ਉਹਦੇ ਵਾਸਤੇ ਤੁਸੀਂ ਜਿਹੜਾ ਇਨਵੈਸਟਮੈਂਟ ਸੀ, ਕੋਈ ਇਨਵੈਸਟਮੈਂਟ ਚਾਹੀਦੀ ਹੋਏਗੀ, ਕੁਛ ਨਾ ਕੁਛ ਤੁਹਾਨੂੰ ਜ਼ਰੂਰਤ ਹੋਏਗੀ। ਬਿਲਕੁਲ ਜ਼ਾਹਰੀ ਗੱਲ ਹੈ ਜੀ, ਇਨਵੈਸਟਮੈਂਟ ਚਾਹੀਦੀ ਹੁੰਦੀ ਹੈ। ਲੇਕਿਨ ਵਜ੍ਹਾ ਕੀ ਹੈ ਕਿ ਮੇਨ ਪੁਆਇੰਟ ਹੈ ਕਿ ਮੈਂ ਕੋਈ ਪਾਕਿਸਤਾਨ ਚੋਂ 1 ਰੁਪਈਆ ਵੀ ਨਹੀਂ ਮੰਗਵਾਇਆ। ਜ਼ਬਰਦਸਤ। ਮੈਂ ਉਥੋਂ ਨੀਅਤ ਹੀ ਇਹ ਕਰਕੇ ਆਇਆ ਹਾਂ ਕਿ ਮਤਲਬ ਕਮਾ ਕੇ ਪੈਸੇ ਤੇ ਉੱਥੇ ਚੀਜ਼ ਬਣਾਣੀ। ਮਤਲਬ ਕਿ ਇੱਥੇ ਕਮਾਏ ਨੇ ਤੇ ਇੱਥੇ ਫਿਰ ਕਾਰੋਬਾਰ ਸ਼ੁਰੂ ਕਰ ਲਿਆ। ਇੱਥੇ ਹੀ ਰਿਹਾ ਮੈਂ। ਪਹਿਲਾ ਸਾਲ ਮੈਂ ਕਿਸੇ ਦੀ ਮਸਲ ਧੱਕੇ ਸਮਝ ਲਓ ਖਾਦੇ ਨੇ ਕਿ 8 ਮਹੀਨੇ ਉਧਰ ਕੰਮ ਕਰ ਲਿਆ, ਕੋਈ 4 ਮਹੀਨੇ ਉੱਥੇ ਕਰ ਲਿਆ। ਪਹਿਲੀ ਛੁੱਟੀ ਸਾਲ ਵੱਧ ਗਿਆ ਵਾ, 2-3 ਮਹੀਨੇ ਰਹਿ ਕੇ ਆ ਕੇ ਫਿਰ ਮੈਂ 8 ਤੋਂ 9 ਮਹੀਨੇ ਕੰਮ ਕਰਕੇ ਫਿਰ ਮੈਂ ਆਪਣੀ ਗੱਡੀ ਲੈ ਲਈ। ਜਿਹੜੀ ਮੈਂ 8 ਮਹੀਨੇ ਕੰਮ ਕੀਤਾ ਨਾ, ਮੈਂ ਉਹ ਬੱਚਤ ਹੀ ਜਨਾਬ ਆਪਣੇ ਕੋਲ ਰੱਖੀ ਹੈ ਤੇ ਉਸੇ ਬੱਚਤ ਦੀ ਮੈਂ ਗੱਡੀ ਲਈ। ਮਾਸ਼ਾਅੱਲਾ। ਮਤਲਬ ਕਿ ਪਿੱਛੋਂ ਨਹੀਂ ਮੰਗਵਾਏ? ਜਿਵੇਂ ਮਤਲਬ ਕਿ ਸਾਡੇ ਲੋਕ ਯੂਰਪ ਜਾਂਦੇ ਨੇ ਜਾਂ ਅਮਰੀਕਾ ਜਾਂਦੇ ਨੇ,
ਉੱਥੇ ਕਮਾ ਕੇ ਤੇ ਉੱਥੇ ਕਾਰੋਬਾਰ ਸ਼ੁਰੂ ਕਰ, ਤੁਸੀਂ ਵੀ ਉਹੀ ਕੰਮ ਕੀਤਾ ਮੈਂ ਹੈ ਉਹੀ ਕੀਤਾ ਕਿ ਜਨਾਬ। ਤੁਸੀਂ ਇੱਥੇ ਕਮਾਏ ਨੇ ਤੇ ਇੱਥੋਂ ਹੀ ਫਿਰ ਸਭ ਕਾਰੋਬਾਰ ਤੋਂ ਪਹਿਲੂ ਜਨਾਬ ਤੁਹਾਡੀ ਗੱਲ ਫਿਰ ਕੱਟੀ ਜਾਂਦੀ ਹੈ ਕਿ ਸਭ ਤੋਂ ਪਹਿਲੇ ਜਿਹੜਾ ਮੈਂ ਆਇਆ ਆ ਕੇ ਮਿਸਤਰੀਆਂ ਦਾ ਕੰਮ ਕੀਤਾ ਤੇ ਮੈਂ ਆ ਕੇ ਮਿਸਤਰੀਆਂ ਦਾ ਕੰਮ ਕਰਕੇ ਪੈਸੇ ਕਮਾ ਕੇ ਉਹਨਾਂ ਪੈਸਿਆਂ ਦਾ ਆਪਣਾ ਮਹਿਨਾ ਚੇਂਜ ਕਰਾਇਆ ਸੀ ਔਰ ਉਹਨਾਂ ਪੈਸਿਆਂ ਦੇ ਵਿੱਚੋਂ ਮੈਂ ਆਪਣਾ ਲਾਇਸੈਂਸ ਬਣਵਾਇਆ ਸੀ। ਜ਼ਬਰਦਸਤ। ਲਾਇਸੈਂਸ ਵੀ ਉਹਦੇ ਵਾਸਤੇ ਮਤਲਬ ਜੇ ਕੋਈ ਖਾਸ ਲਾਇਸੈਂਸ ਟਰਾਲੇ ਵਾਸਤੇ ਉਹੀ ਜੀ ਚਾਹੀਦਾ ਹੈ? ਬਿਲਕੁਲ ਨਹੀਂ ਜੀ, ਇਹ ਜਿਹੜਾ ਨਾ ਸ਼ਾਨ ਵੱਡੇ ਡਰਾਈਵਰ ਦਾ ਲਾਇਸੈਂਸ ਜਿਹੜਾ ਹੁੰਦਾ ਹੈ ਨਾ ਉਹ ਅਲੱਗ ਹੁੰਦਾ ਹੈ। ਜਿਹੜਾ ਛੋਟੀ ਗੱਡੀ ਹੈ ਹੁੰਦੀ ਹੈ ਪਾਕਿਸਤਾਨ, ਜਿਹਨੂੰ ਤੁਸੀਂ ਮਜ਼ਦਾ ਆਉਂਦੇ ਹੋ ਇੱਥੇ ਉਹਨੂੰ ਲੋਰੀ ਜਾਂਦੇ ਨੇ, ਉਹਦਾ ਲਾਇਸੈਂਸ ਅਲੱਗ ਹੁੰਦਾ ਹੈ। ਉਸ ਤੋਂ ਬਾਅਦ ਜਿਹੜਾ ਹੈ ਨਾ ਜੀ ਲੈਮੋਜ਼ੀਨ ਵਾਲਿਆਂ ਦਾ, ਇਹਨਾਂ ਦਾ ਲਾਇਸੈਂਸ ਅਲੱਗ ਹੁੰਦਾ ਹੈ। ਠੀਕ ਹੋ, ਸਮਝ ਆ ਗਈ ਹੁਣ ਕਿ ਲਾਇਸੈਂਸ ਚਾਹੀਦਾ ਜੀ ਸ਼ੇਖ ਸਾਇਨਾ ਤੁਸੀਂ ਜੀ, ਜਿਵੇਂ ਬਿਲਕੁਲ। ਦੱਸਦੇ ਹੋ ਪਏ। ਹਾਂਜੀ ਠੀਕ। ਹੁਣ ਤੁਸੀਂ ਪਹਿਲਾਂ ਇੱਕ ਸਊਦੀ ਕਫੀਲ ਕੋ ਕੰਮ ਕਰ ਰਹੇ ਹੋ, ਬਿਲਕੁਲ। ਫਿਰ ਤੁਸੀਂ ਕਹਿੰਦੇ ਕਿ ਤੁਸੀਂ ਆਪਣਾ ਸ਼ੁਰੂ ਕਰ ਲਿਆ, ਲਾਇਸੈਂਸ ਵਗੈਰਾ ਬਣਾ ਲਿਆ, ਤੁਹਾਨੂੰ ਇਹ ਕਿਉਂ ਖਿਆਲ ਆਇਆ ਕਿ ਯਾਰ ਤੁਸੀਂ ਆਪਣਾ ਕਰਨਾ ਹੈ? ਆਰਾਮ ਨਾਲ ਸਊਦੀ ਕੋ ਕੰਮ ਕਰਦੇ ਬੜਾ ਅੱਛਾ, ਉਹਨੇ ਤੁਹਾਨੂੰ ਤਨਖਾਹ ਵਗੈਰਾ ਦੇ ਦੇਣੀ ਸੀ, ਟ੍ਰਿਪਾਂ ਦੇ ਬਿਲਕੁਲ। ਪੈਸੇ ਦੇ ਦੇਣੇ ਸੀ, ਕਮਿਸ਼ਨ ਵਗੈਰਾ ਅੱਛਾ ਮਿਲ ਜਾਣਾ ਸੀ, ਸਭ ਕੁਝ ਅੱਛੀ ਚੱਲਣੀ ਸੀ। ਆਪਣਾ ਕਾਰੋਬਾਰ ਦਾ ਕਿਉਂ ਖਿਆਲ ਹੈ? ਜੀ ਦੇਖੋ ਜੀ ਗੱਲ ਇਹ ਵੇ ਕਿ ਅਲਹਮਦੁਲਿਲਾ ਪਾਕਿਸਤਾਨ ਵੀ ਅਸੀਂ ਆਪਣਾ ਹੀ ਕਰਦੇ ਰਹੇ ਹਾਂ ਮਾਸ਼ਾ ਤੇ ਉੱਥੇ ਵੀ ਸਾਡਾ ਇਹੀ ਜ਼ੇਨ ਸੀ ਕਿ ਸਾਊਦੀ ਅਰਬ ਜਾਣਾ ਤੇ ਜਾ ਕੇ ਆਪਣਾ ਕਾਰੋਬਾਰ ਕਰਨਾ ਹੈ। ਦੂਸਰੇ ਨੰਬਰ ਤੇ ਵੇਖੋ ਜੀ ਆਪਣੇ ਕਾਰੋਬਾਰ ਦਾ ਫਾਇਦਾ ਇਹ ਵੇ ਕਿ ਤੁਸੀਂ ਨੇਰੇ ਸਵੇਰੇ ਜਦੋਂ ਮਰਜ਼ੀ ਤੁਸੀਂ ਪਾਕਿਸਤਾਨ ਜਾ ਸਕਦੇ ਹੋ, ਆ ਸਕਦੇ ਹੋ। ਇਹਦਾ ਸਭ ਤੋਂ ਬੈਨੀਫਿਟ ਇਹ ਵੇ ਕਿ ਤੁਸੀਂ ਕਿਸੇ ਦੇ ਬੱਜੇ ਨਹੀਂ ਹੈ। ਤੁਹਾਡਾ ਦਿਲ ਕਰਦਾ ਤੁਸੀਂ ਕੰਮ ਤੇ ਜਾਓ, ਨਹੀਂ ਦਿਲ ਕਰਦਾ ਤੁਸੀਂ ਘਰ ਸੌਂ, ਕੋਈ ਤੁਹਾਨੂੰ ਪੁੱਛਣ ਵਾਲਾ ਨਹੀਂ, ਕੋਈ ਗਿੱਛਣ ਵਾਲਾ ਨਹੀਂ। ਔਰ ਕਿਸੇ ਦੀ ਮਜ਼ਦੂਰੀ ਜਿਹੜੀ ਹੁੰਦੀ ਏ ਉਹਦਾ ਕੀ ਹੈ ਕਿ ਤੁਸੀਂ ਲਾਜ਼ਮੀ ਸਵੇਰ ਵੇਖੋ ਜੀ 6 ਵਜੇ ਉੱਠਣਾ ਤੇ ਸ਼ਾਮੀ ਸਵੇਰ ਡਿਊਟੀ ਜਾਣਾ, ਸ਼ਾਮੀ ਘਰ ਆਉਣਾ, ਉਹ ਤੇ ਤੁਹਾਡੀ ਇੱਕ ਬੱਜਤ ਹੋ ਗਈ ਹੈ ਨਾ, ਬੱਜ ਗਿਆ ਬੰਦਾ ਕਿ ਲਾਜ਼ਮੀ ਤੁਸੀਂ ਇੰਨਾ ਟਾਈਮ ਸਾਡੀ ਡਿਊਟੀ ਕਰਨੀ ਹੈ। ਨੰਬਰ 1। ਨੰਬਰ 2, ਆਪਣੇ ਕਾਰੋਬਾਰ ਦੇ ਵਿੱਚ ਬਚਤ ਜ਼ਿਆਦਾ ਹੈ, ਫਾਇਦਾ ਜ਼ਿਆਦਾ ਹੈ। ਮਤਲਬ ਜਿਹੜੀ ਮਿਹਨਤ ਕਰ ਰਹੇ ਹੋ ਤੁਹਾਡੀ ਆਪਣੇ ਲਈ, ਆਪਣੇ ਲਈ ਆਪਣੀ ਜ਼ਾਤ ਵਾਸਤੇ ਵੀ। ਜ਼ਾਤ ਵਾਸਤੇ ਵੀ। ਦੂਸਰੇ ਨੰਬਰ ਤੇ ਕੀ ਚੀਜ਼ ਹੈ ਕਿ ਆਪਣੇ ਕਾਰੋਬਾਰ ਦਾ ਇਹ ਵੇ ਕਿ ਜਾਣ ਪਹਿਚਾਨ ਚੋਖੀ ਬਣ ਜਾਂਦੀ ਹੈ, ਤਲਕ ਵਾਸਤਾ ਚੋਖਾ ਬਣ ਜਾਂਦਾ ਇਨਸਾਨ ਨਾਲ। ਅਗਰ ਤੁਸੀਂ ਕਫੀਲ ਕੋਲ ਕਰਦੇ ਹੋ ਤੇ ਕਫੀਲ ਨੇ ਹੀ ਤੁਹਾਨੂੰ ਭੇਜਣਾ ਜਿੱਥੇ ਭੇਜਣਾ, ਤੁਹਾਡਾ ਕੋਈ ਆਪਣਾ ਉਹਦੇ ਚ ਜ਼ਾਤੀ ਤਲਕ ਕੋਈ ਨਹੀਂ ਹੈ। ਇਸ ਕੰਮ ਵਿੱਚ ਆਪਣਾ ਕਾਰੋਬਾਰ ਕਰਨ ਚ ਜਿਹੜਾ ਨਹੀਂ ਹੈ ਜ਼ਾਤੀ ਤਲਕ ਬਹੁਤ ਜ਼ਰੂਰੀ ਹੈ। ਤਲਕ ਬਹੁਤ ਜ਼ਰੂਰੀ ਹੈ। ਔਰ ਤਲਕ ਜਿਹੜਾ ਉਹ ਕਿਸੇ ਜਗ੍ਹਾ ਤੇ ਵੀ ਕੰਮ ਦੇ ਜਾਂਦਾ। ਔਰ ਦੂਸਰੇ ਨੰਬਰ ਤੇ ਵੇਖੋ ਜੀ ਹੁਣ ਮਾਸ਼ਾਅੱਲਾ ਅਲਹਮਦੁਲਿਲਾ ਅਸੀਂ ਸ਼ੁਰੂ ਕੀਤਾ ਸੀ ਆਪਣਾ ਤੇ ਅੱਜ ਅਸੀਂ ਕਾਫੀ ਮੰਜ਼ਿਲ ਤੇ ਪਹੁੰਚ ਗਏ ਹਾਂ ਮਾਸ਼ਾਅੱਲਾ। 2013 ਦੇ 2012 ਦੇ ਆਖਰ ਦੇ ਉੱਤੇ ਤੁਸੀਂ ਤਕਰੀਬਨ ਕਿਸੇ ਕਫੀਲ ਕੋਲ ਆਏ ਹੋ ਜੀ ਬਿਲਕੁਲ। 2000 ਤਕਰੀਬਨ ਕਿੰਨਾ ਟਾਈਮ ਤੇ ਉਹ ਕੰਮ ਕੀਤਾ? ਤਕਰੀਬਨ ਮੈਂ ਜੀ 1 ਸਾਲ ਤੱਕ ਕੀਤਾ, 1 ਸਾਲ ਤੋਂ ਘੱਟ ਹੀ ਕੀਤਾ। ਮਤਲਬ ਸਮਝੋ ਕਿ 2013 ਕੰਪਲੀਟ ਉਹਦੇ ਕੋਲ ਤੂੰ ਲਾ ਲਿਆ, ਜੀ, 2014 ਹੀ ਤੂੰ ਆਪਣਾ ਸ਼ੁਰੂ ਕਰ ਲਿਆ, 2024 2013 ਚ ਹੀ ਮੈਂ ਆਪਣਾ ਸ਼ੁਰੂ ਕਰ ਲਿਆ ਸੀ। 2013 ਦੇ ਆਖਰ ਤੇ ਕਰ ਲਿਆ, ਤਕਰੀਬਨ ਆਖਰ ਤੇ। ਆਖਰ ਤੇ ਤੂੰ ਆਪਣਾ ਸ਼ੁਰੂ। ਤੁਸੀਂ ਜਦੋਂ ਸਟਾਰਟ ਕਰ ਲਿਆ ਤੁਹਾਨੂੰ ਕਫੀਲ ਕੋ ਸਮਝ ਆਈ ਕਿ ਯਾਰ ਬਿਲਕੁਲ। ਕੁਝ ਚੀਜ਼ਾਂ ਦਾ ਤੁਹਾਨੂੰ ਨਾਲ ਇਲਮ ਆਇਆ ਹੋਣਾ ਹੈ ਕਿ ਫਲਾਣੀ ਜਗ੍ਹਾ ਤੋਂ ਜਿਹੜਾ ਨਾ ਲੋਡ ਮਿਲਣਾ ਹੈ, ਫਲਾਣੀ ਜਗ੍ਹਾ ਤੋਂ ਲਾਣਾ ਹੈ, ਇਹ ਮਾਮਲਾਤ ਨੇ, ਕਿੰਨੀ ਬਚਤ ਆ ਸਕਦੀ ਹੈ। ਜੀ ਫਿਰ ਜੇ ਤੂੰ ਆਪਣਾ ਸ਼ੁਰੂ ਕੀਤਾ, ਜੀ ਜੀ ਤੂੰ ਜ਼ਾਤੀ ਤਲਕ ਬਣਾ ਲਿਆ ਸੀ ਕਫੀਲ ਕੋਲੋਂ ਜਾਂ ਬਾਅਦ ਚੋਂ ਬਣਾਇਆ? ਜੀ ਤਕਰੀਬਨ ਜਿਹੜਾ ਹੀ ਮੈਂ ਜਦੋਂ ਕਫੀਲ ਕੋਲ ਸਾਂ ਤੇ ਮਾਸ਼ਾਅੱਲਾ ਸਾਡਾ ਕਫੀਲ ਵੀ ਬਹੁਤ ਅੱਛਾ ਸੀ, ਮਾਸ਼ਾਅੱਲਾ। ਅਲਹਮਦੁਲਿਲਾ ਬਹੁਤ ਅੱਛਾ ਕਫੀਲ ਸੀ ਉਹ ਵੀ। ਇਹਦੇ ਵਿੱਚ ਸਭ ਤੋਂ ਪਹਿਲਾਂ ਤੇ ਉਹ ਗੱਲ ਆ ਗਈ ਕਿ ਜਿਹੜੇ ਕਹਿੰਦੇ ਨੇ ਕਿ ਯਾਰ ਉੱਥੇ ਕਫੀਲ ਬੜੇ ਤੰਗ ਕਰਦੇ ਨੇ। ਨਹੀਂ ਜੀ ਨਹੀਂ, ਇਹ ਸਭ ਝੂਠ ਹੈ। ਪਹਿਲੀ ਗੱਲ ਇਹ ਵੇ ਕਿ ਚੰਗੇ ਤੇ ਮੰਦੇ ਹਰ ਜਗ੍ਹਾ ਤੇ ਨੇ, ਲੇਕਿਨ 99% ਸਾਊਦੀ ਚੰਗੇ ਹੀ ਨੇ ਸਾਰੇ। ਮਾਸ਼ਾਅੱਲਾ ਜ਼ਬਰਦਸਤ। ਇੱਕ ਵੀ ਕੋਈ ਕਲੀਅਰ ਵੀ ਨਹੀਂ। ਮੈਂ ਇੱਕ ਵੀ ਕਲੀਅਰ ਹੋ ਵੇਖੋ ਗਿਆ। ਦੂਸਰੀ ਗੱਲ ਕੀ ਹੈ ਮੈਂ ਤੁਹਾਨੂੰ ਦੱਸਣਾ, ਚੰਗੇ ਜਿਹੜੇ ਨਹੀਂ ਨਾ ਨਿਕਲਦੇ ਉਹ ਬੰਦੇ ਆਪ ਖੁਦ ਉਹਨਾਂ ਨੂੰ ਖਰਾਬ ਕਰਦੇ ਨੇ। ਇਹ ਵੀ ਮੈਂ ਸੁਣਿਆ ਬੰਦਿਆਂ ਨੂੰ ਕਿ ਕਹਿੰਦੇ ਨੇ ਕਿ ਇਹ ਹੈ ਬੜੇ ਅੱਛੇ ਸਨ, ਬਹੁਤ ਬੜੇ ਅੱਛੇ ਬਿਹਤਰ ਸਨ ਨੇ। ਮਾਸ਼ਾਅੱਲਾ, ਲੇਕਿਨ ਇਹਨਾਂ ਨੂੰ ਅਸਾਂ ਖਰਾਬ ਕੀਤਾ ਹੈ। ਅਸਾਂ ਖੁਦ ਸਾਡੇ ਖਰਾਬ ਬੰਦਿਆਂ ਇਹਨਾਂ ਨੂੰ ਕੀਤਾ, ਗਲਤ ਰਾਹ ਬਿਲਕੁਲ ਦੱਸੇ ਅਸਾਂ ਨੇ। ਗਲਤ ਰਾਹ ਦੱਸੇ ਨੇ। ਐਮਨ ਕੇ ਲਾ ਲਓ ਕਿ ਮਿਸਾਲ ਤੌਰ ਤੇ ਇੱਕ ਸਾਊਦੀ ਹੈ, ਉਹਨੇ ਕੋਈ 50-60 ਗੱਡੀਆਂ ਬਣਾਈਆਂ ਨੇ, ਉਹਦੇ ਉੱਤੇ ਜਦੋਂ ਮਦੀਰ ਉਹਨੇ ਰੱਖ ਲੈਣਾ ਨਾ ਪਾਕਿਸਤਾਨੀ, ਉਹ ਪਾਕਿਸਤਾਨੀ ਨਹੀਂ ਸਾਰੀਆਂ ਗੱਲਾਂ ਨੂੰ ਦੱਸ ਛੱਡਣੀਆਂ। ਮਦੀਰ ਮਤਲਬ ਨਿਗਰਾਨ ਉਹਦੇ ਉੱਤੇ ਨਿਗਰਾਨ ਜਿਹੜਾ ਹਾਂ, ਠੀਕ, ਮਤਲਬ ਠੀਕ, ਕਿ ਇੱਕ ਠੀਕ। ਲਾ ਲਓ ਮੁੰਸ਼ੀ, ਜਿਵੇਂ ਪਾਕਿਸਤਾਨ ਹਾਂ। ਅਸੀਂ ਮੁੰਸ਼ੀ ਰੱਖਨੇ ਆ ਨਾ, ਠੀਕ ਹੋ ਗਈ, ਠੀਕ ਹੋ ਗਈ। ਇਸ ਤਰ੍ਹਾਂ ਇੱਕ ਉਹਨਾਂ ਮਤਲਬ ਜਿਹੜਾ ਨਹੀਂ ਆਪਣਾ ਉੱਤੇ ਮਦੀਰ ਰੱਖ ਲੈਣਾ ਨਾ, ਉਹ ਮਦੀਰ ਨਹੀਂ ਉਹਦੇ ਕੰਨ ਪਾੜ ਛੱਡਣੇ ਨੇ ਕਿ ਆਹ ਬੰਦਾ ਨਹੀਂ ਉਹ ਸਹੀ, ਆ ਵੀ ਨਹੀਂ ਉਹ ਸਹੀ ਹੈ, ਇੰਜ ਕਰਦੇ ਇੰਜ ਕਰਦੇ। ਸਿਰਫ ਕੀ ਹੈ ਕਿ ਉਹਨੂੰ ਆਪਣੀਆਂ ਗਲਤੀਆਂ ਬਚਾਉਣ ਵਾਸਤੇ ਆਪਣਾ ਆਪ ਸਹੀ ਕਾ ਸਾਬਤ ਕਰੀ, ਉਹਨਾਂ ਦਾ ਡਰਾਈਵਰਾਂ ਦੂਜਿਆਂ ਦਾ ਬੇੜਾ ਗਰਕ ਕਰੀ। ਔਰ ਮੈਂ ਇਹ ਉਹਨਾਂ ਭਰਾਵਾਂ ਨੂੰ ਜਿਹੜਾ ਨਹੀਂ ਹੈ ਜਿਹੜੇ ਕੰਮ ਮਸ਼ਵਰਾ ਕਰ ਦੇਣਾ ਜੀ ਬਿਲਕੁਲ, ਉਹਨਾਂ ਭਰਾਵਾਂ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਯਾਰ ਸਾਰੇ ਭਰਾ ਡਰਾਈਵਰ ਜਿਹੜੇ ਨੇ ਇੱਥੇ ਇੱਕ ਜੈਸੇ ਹੀ ਹੁੰਦੇ ਨੇ, ਆਪਣਾ ਮਾਂ ਪਿਓ ਭੈਣ ਭਰਾ ਛੱਡ ਕੇ ਆਏ ਹੁੰਦੇ ਨੇ, ਤੇ ਲਿਹਾਜ਼ਾ ਖੁਦਾਰਾ ਜਿਹੜਾ ਮਦੀਰ ਲੋਕ ਹੁੰਦੇ ਨੇ ਨਾ, ਇਹ ਦੂਸਰਿਆਂ ਦੀਆਂ ਖਾਮੀਆਂ ਸਾਊਦੀਆਂ ਕੇ ਨਾ ਪੇਸ਼ ਕਰਨ। ਅਗਰ ਕੋਈ ਨਵਾਂ ਬੰਦਾ ਫਾਰ ਐਗਜ਼ਾਮਪਲ ਵੇਖੋ ਜੀ ਆਈ ਜਾਂਦਾ, ਦਰਗੁਜ਼ਰ ਕਰੋ, ਉਹਨੂੰ ਰਾਹ ਦੱਸੋ। ਫਾਰ ਐਗਜ਼ਾਮਪਲ ਨਵਾਂ ਬੰਦਾ ਕੋਈ ਹੁਣ ਸਾਡੇ ਕੋਲ ਤੁਹਾਡੇ ਸਾਹਮਣੇ 2-3 ਬੰਦੇ ਨਵੇਂ ਆਏ ਨੇ, ਅਸੀਂ ਉਹਨਾਂ ਨੂੰ ਚਲਾ ਵੀ ਰਹੇ ਹਾਂ, ਸਾਰਾ ਕੁਝ ਕਰ ਰਹੇ ਹਾਂ, ਇਨਵੈਸਟ ਵੀ ਉਹਨਾਂ ਕੋਲ ਤੇ ਲਾ ਰਹੇ ਹਾਂ। ਮਾਸ਼ਾਅੱਲਾ। ਲੇਕਿਨ ਗੱਲ ਇਹ ਹੁੰਦੀ ਹੈ ਕਿ ਕੋਈ ਭਰਾ ਆ ਜਾਂਦਾ ਤੇ ਉਹਦੀ ਹੈਲਪ ਕਰੋ, ਉਹਦੀ ਹੈਲਪ ਬਹੁਤ ਜ਼ਰੂਰੀ ਹੈ। ਸਾਊਦੀ ਅਰਬ ਦੇ ਵਿੱਚ ਮੈਂ ਇਸ ਚੀਜ਼ ਦਾ ਦਾਅਵੇ ਨਾਲ ਇਹ ਗੱਲ ਆ ਸਕਣਾ,
ਮਜ਼ਦੂਰ ਇੱਕ ਜ਼ਿਹਨ ਬਣਾ ਕੇ ਪਾਕਿਸਤਾਨ ਨੂੰ ਆਉਂਦਾ ਕਿ ਮੈਂ ਜਾ ਕੇ ਮਜ਼ਦੂਰੀ ਕਰਨੀ ਹੈ। ਅਗਰ ਉਹ ਇਮਾਨਦਾਰੀ ਨਾਲ ਆਪਣੀ ਮਜ਼ਦੂਰੀ ਕਰਦਾ ਹੈ, ਗਲਤ ਰਾਹਾਂ ਤੇ ਨਹੀਂ ਪੈਂਦਾ, ਤੇ ਅਲਹਮਦੁਲਿਲਾ ਉਹ ਇੱਥੇ ਆਪਣਾ ਕਾਰੋਬਾਰ ਦਾ ਆਗਾਜ਼ ਕਰ ਸਕਦਾ ਹੈ। ਮਤਲਬ ਕਿ ਸਊਦੀਆ ਉਸ ਬੰਦੇ ਨੂੰ ਇੰਨਾ ਦਿੰਦਾ ਹੈ ਕਿ ਉਹ ਕਰ ਸਕਦਾ ਹੈ। ਇੱਥੇ ਵੇਖੋ ਜੀ, ਅੱਲਾ ਦਾ ਘਰ ਹੈ। ਸਭ ਤੋਂ ਪਹਿਲੀ ਚੀਜ਼ ਇਹ ਵੇ ਕਿ ਜਦੋਂ ਇਨਸਾਨ ਆਉਂਦਾ ਤੇ ਇੱਥੇ ਹਜ ਉਮਰਾ ਕਰ ਲੈਂਦਾ, ਪਹਿਲੀ ਗੱਲ ਉਹਦੇ ਪੈਸੇ ਪੂਰੇ ਹੋ ਜਾਂਦੇ ਨੇ। ਮਾਸ਼ਾਅੱਲਾ, ਬਿਲਕੁਲ ਹਕੀਕਤ ਹੈ। ਸਾਡੇ ਈਮਾਨ ਦਾ ਇੱਕ ਹਿੱਸਾ ਹੈ, ਬੜੀ ਇੱਕ ਚਾਹਤ ਹੁੰਦੀ ਹੈ, ਬੜੀ ਹਸਰਤ ਹੁੰਦੀ ਹੈ ਕਿ ਜਾਵਾਂਗੇ। ਗੱਲ ਇਹ ਵੇ ਕਿ ਮੈਂ ਉਹ ਵੀ ਬੰਦੇ ਪਾਕਿਸਤਾਨ ਵੇਖੇ ਨੇ, ਲੱਖਾਂ ਪਤੀ ਤੇ ਕਰੋੜਾਂ ਪਤੀ ਨੇ, ਜਿਨ੍ਹਾਂ ਨੂੰ ਅੱਲਾਹ ਪਾਕ ਨਸੀਬ ਨਹੀਂ ਕਰ ਰਿਹਾ ਕਿ ਅਸੀਂ ਇੱਥੇ ਹਜ ਉਮਰਾ ਕਰ ਲਈਏ। ਤੇ ਮੈਂ ਇੱਥੇ ਉਹ ਬੰਦੇ ਆਏ ਨੇ ਵੇਖੇ ਨੇ ਜਿਹੜੇ ਮਤਲਬ ਲੇਬਰ ਦੇ ਕੰਮ ਤੇ ਆਏ ਨੇ, ਤੇ ਆਉਂਦਿਆਂ ਸਾਰ ਆਪਣਾ ਉਹਨਾਂ ਨੇ ਉਮਰਾ ਕਰ ਲਿਆ, ਹਜ ਕਰ ਲਿਆ, ਸਮਝੋ ਉਹਨਾਂ ਦੇ ਪੈਸੇ ਪੂਰੇ ਨੇ। ਮੈਂ ਤੇ ਇਸ ਚੀਜ਼ ਨੂੰ ਸਮਝਦਾ ਕਿ ਯੂਰਪ ਜਿਹੜੇ ਬੱਚਿਆਂ ਨੂੰ ਤੁਸੀਂ ਮਤਲਬ ਘੱਲਣਾ ਚਾਹੁੰਦੇ ਹੋ ਨਾ, ਜਿਹੜੇ ਬੰਦੇ ਆਉਂਦੇ ਜੀ ਅਸੀਂ ਬੱਚੇ ਨੂੰ ਯੂਰਪ ਘੱਲਣਾ ਤੇ ਇੰਝ ਕਰਨਾ, ਮੇਰੇ ਖਿਆਲ ਨਾਲ ਤਾਂ ਉਹਨਾਂ ਦੀ ਗਲਤ ਸੋਚ ਹੈ। ਸਾਊਦੀ ਅਰਬ ਦੇ ਵਿੱਚ ਬੱਚਾ ਆ ਜਾਵੇ, ਪਾਕਿਸਤਾਨ 'ਚ ਬੱਚਾ ਖਰਾਬ, ਜਿਹਨੂੰ ਆਖਦੇ ਨੇ ਜੇ ਬੱਚਾ ਖਰਾਬ ਹੋ ਗਿਆ ਤੇ ਇਹਨੂੰ ਸਾਊਦੀਆ ਕੱਢ ਦਿਓ। ਅੱਛਾ, ਇਹ ਉਹਨੂੰ ਵੀ ਚੱਲ ਜਾਂਦਾ, ਜ਼ਬਰਦਸਤ, ਇਹ ਉਹਨੂੰ ਵੀ ਚੱਲ ਜਾਂਦਾ, ਇਹ ਉਹ ਮੁਲਕ ਹੈ, ਇਹ ਉਹ ਮੁਲਕ ਹੈ। ਠੀਕ ਹੋ ਗਿਆ। ਅੱਛਾ ਚਲੋ, ਸਾਡੀ ਉਹ ਗੱਲ ਉੱਥੇ ਰਹਿ ਗਈ ਕਿ ਕਫੀਲ ਕੋ ਤੁਸੀਂ ਤਲਕ ਆਪਣਾ ਬਣਾ ਲਿਆ ਸੀ ਲੋਕਾਂ ਨਾਲ, ਜਾਂ ਬਾਅਦ ਚ ਤੁਸੀਂ ਤਲਕ ਬਣਾਇਆ ਗੱਡੀ ਬਣਾ ਕੇ ਆਪਣੀ? ਵੇਖੋ ਜੀ, ਸਭ ਤੋਂ ਪਹਿਲੇ ਤੇ ਚੀਜ਼ ਇਹ ਵੇ ਕਿ ਸਪੋਰਟ ਬੜੀ ਚੀਜ਼ ਹੈ। ਸਪੋਰਟ ਨੂੰ ਮਰਾ ਦੇ ਕੇ ਕੋਈ ਬੰਦਾ ਪ੍ਰਦੇਸ਼ ਚ ਆਉਂਦਾ ਤੇ ਉਹਨੂੰ ਜਦੋਂ ਅੱਗੋਂ ਕੋਈ ਝੱਲ ਲੈਂਦਾ ਨਾ, ਉਹਨੂੰ ਇੱਕ ਬੰਦਾ ਖਾਣਾ ਖਵਾਉਂਦਾ, ਆਪਣੇ ਕੋਲ ਰੱਖਦਾ ਹੈ, ਗਾਈਡ ਕਰਦਾ ਹੈ, ਦੱਸਦਾ ਹੈ ਕਿ ਇੱਧਰ ਜਾਣਾ ਹੈ, ਇਹ ਕਾਨੂੰਨ ਹੈ, ਇਹ ਮੰਨਣਾ ਹੈ, ਇਹ ਨਹੀਂ ਮੰਨਣਾ। ਇਹਦੇ ਬਾਰੇ ਗੱਲ ਕਰਨਾ ਚਾਹਨਾ। ਗੱਲ ਤੁਸੀਂ ਮੈਨੂੰ ਪੁੱਛੀਏ ਕਿ ਤੁਹਾਨੂੰ ਇਸ ਕੰਮ 'ਚ ਲਾਇਆ ਕਿਵੇਂ ਤੇ ਕਿਵੇਂ ਕਫੀਲ ਦਾ ਤਲਕ ਨਾ ਲੱਗੇ, ਲੇਕਿਨ ਤਲਕ ਗੱਲ ਉੱਥੇ ਹੀ ਹੋਵੇਗੀ। ਮਾਇੰਡ ਦੂਸਰਾ ਜੀ ਗੱਲ ਕਰਾਂਗੇ ਕਿ ਜਦੋਂ ਬੰਦਾ ਕਿਸੇ ਨੂੰ ਸਾਧਦਾ ਨਾ ਇੱਥੇ, ਤੇ ਜਿਸ ਬੰਦੇ ਦਾ ਅੱਗੇ ਕੋਈ ਸੱਜਣ ਸਾਥੀ ਮੁਖਲਸ ਉਹਨੂੰ ਮਿਲ ਪੈਂਦਾ ਨਾ, ਮੁਖਲਸ ਇੱਥੇ ਅਸਲ ਇੱਕ ਇਹ ਵੀ ਬੜੀ ਗੱਲ ਏ ਕਿ ਰੋਟੀ ਖਵਾਉਣ ਵਾਲਾ ਬੰਦਾ ਜਿਹੜਾ ਨਾ ਉਹ ਭੈਰਾ ਹੋ ਜਾਂਦਾ ਤੇ ਪੈਪਸੀ ਪਿਆਉਣ ਵਾਲਾ ਚੰਗਾ ਹੋ ਜਾਂਦਾ। ਇਹ ਜਿਹੜੀ ਸੋਚ ਹੁੰਦੀ ਹੈ ਨਾ ਬੰਦਿਆਂ ਦੀ, ਉੱਥੋਂ ਲੈ ਕੇ ਨਿਕਲਦੇ ਨੇ ਨਾ ਜਿਹੜੇ ਪ੍ਰਦੇਸ਼ ਮਤਲਬ ਕਿ ਜਿਹੜੇ ਬੰਦੇ ਨੇ ਤੁਹਾਨੂੰ ਸੱਦਿਆ ਜੀ, ਤੁਹਾਡਾ ਵੀਜ਼ਾ ਭੇਜਿਆ, ਤੁਹਾਡਾ ਮੈਡੀਕਲ, ਤੁਹਾਡੇ ਸਾਰਾ ਖਰਚਾ ਤੁਹਾਡੇ ਤੇ ਲਾਇਆ, ਸਾਰੇ ਮਾਮਲਾ ਤੋਂ ਉਹਨੇ ਕਲੀਅਰ ਕੀਤੇ, ਕਾਗਜ਼ਾਂ ਦੀ ਉਹ ਤੁਹਾਡਾ ਸੱਕਾ ਹੈ ਤੇ ਉਹਨੇ ਲਾਇਆ ਤੁਹਾਡੇ ਤੇ, ਉਹਨੇ ਸੱਕਾ ਤੁਹਾਡਾ ਲਾਇਆ। ਜਦੋਂ ਇੱਥੇ ਆ ਗਿਆ ਉਹਨੇ ਖਾਣਾ ਖਵਾ ਰਿਹਾ, ਰਾਜ ਦੇ ਰਿਹਾ, ਹਾਂਜੀ। ਲੇਕਿਨ ਉਹੀ ਬੰਦਾ ਜਦੋਂ ਬਾਹਰ ਜਾਂਦਾ ਹੈ, ਪੈਪਸੀ ਪੀਣ ਵਾਲਾ ਜਿਹੜਾ ਉਹਨੂੰ ਆਂਦਾ ਉਹ ਚੰਗਾ ਮੇਰੇ ਨਾਲ, ਤੇ ਜਿਹਨੇ ਸੱਦਿਆ ਉਹ ਨਹੀਂ ਪੈਣਾ, ਉਹ ਨਹੀਂ, ਉਹ ਮਤਲਬ ਨਹੀਂ ਚੰਗਾ। ਲੇਕਿਨ ਜਦੋਂ ਬੰਦਾ ਇੱਥੇ ਆ ਜਾਂਦਾ ਨਾ, ਫਿਰ ਉਹ ਆ ਕੇ ਲੋਕਾਂ ਦੀਆਂ ਗੱਲਾਂ ਸੁਣਦਾ, ਉਹਨੇ ਤੇਰਾ ਬੇੜਾ ਗਰਕ ਕਰ ਛੜਿਆ, ਉਹ ਬੰਦੇ ਉਹਨਾਂ ਦੀਆਂ ਗੱਲਾਂ ਤੇ ਲੱਗ ਜਾਂਦੇ ਨੇ। ਠੀਕ ਹੋ ਗਿਆ। ਤੁਹਾਡੇ ਪਾਕਿਸਤਾਨੀ ਦੋਸਤ ਸਨ ਜਾਂ ਇੱਥੇ ਆ ਕੇ ਬਣੇ? ਨਹੀਂ ਜੀ, ਮੇਰਾ ਦੂਰੋਂ ਨੇੜੋਂ ਰਿਸ਼ਤੇਦਾਰ ਸੀ, ਲੇਕਿਨ ਇੱਥੇ ਆ ਕੇ ਤਲਕ ਵਾਸਤਾ ਬਣਿਆ ਸੀ। ਤਲਕ ਵਾਸਤੇ ਇੱਥੇ ਆ ਕੇ ਬਣੇ, ਮਤਲਬ ਤੁਸੀਂ ਤਲਕ ਦੀ ਲਾਜ ਰੱਖੀ, ਉਹਨਾਂ ਨੇ ਤੁਹਾਡੇ ਤੇ ਇਤਮਾਦ ਕੀਤਾ, ਤੁਸੀਂ ਉਹਦੀ ਲਾਜ ਰੱਖੀ। ਉਸ ਬੰਦੇ ਨੇ ਮੈਨੂੰ ਟਰਾਲੇ ਦੀ ਜਾਚ ਸਿਖਾਈ, ਮੇਰਾ ਉਸਤਾਦ ਹੈ ਤੇ ਅੱਜ ਵੀ ਮੇਰਾ ਉਸਤਾਦ ਹੈ, ਤੇ ਅੱਜ ਮੇਰਾ ਹਰ ਕੰਮ ਦੇ ਵਿੱਚ ਪਾਰਟਨਰ ਚ ਹਿੱਸੇਦਾਰ ਵੀ ਹੈ। ਮਾਸ਼ਾਅੱਲਾ, ਠੀਕ ਹੈ ਜੀ, ਠੀਕ ਹੋ ਗਿਆ। ਤੇ ਅੱਜ ਵੀ ਮੈਂ ਉਹਦੀ ਕੰਡ ਸੁਣਦੀ ਪਈ ਹੈ ਜਨਾਬ ਮੇਰੀ, ਉਹ ਮੈਨੂੰ ਅੱਧੀ ਰਾਤੀ ਵੀ ਆਵਾਜ਼ ਮਾਰੇ ਤੇ ਮੈਂ ਹਾਜ਼ਰ ਹਾਂ। ਇਹਦੀ ਵਜ੍ਹਾ ਕੀ ਹੈ ਕਿ ਮੈਨੂੰ ਉਹਨੇ ਇੱਥੇ ਕਾਮਯਾਬ ਕੀਤਾ। ਠੀਕ ਹੋ। 2013 ਦੇ ਤੁਸੀਂ ਆਗਾਜ਼ ਕਰ ਲਿਆ ਆਪਣੇ ਟਰਾਲੇ ਦਾ? ਮੈਂ ਜਨਾਬ 2000 ਤਲਕ ਕਿਵੇਂ ਬਣਾਇਆ ਸੀ ਕਿ ਜੀ ਇੱਥੋਂ ਲੋਡ ਮਿਲੇਗਾ? ਬਿਲਕੁਲ ਜੀ, ਮੈਨੂੰ ਉਹ ਭਾਈ ਸਈਦ ਸਾਹਿਬ ਨੇ ਤੇ ਮਾਸ਼ਾਅੱਲਾ ਉਹ ਹੀ ਮੇਰੇ ਤੋਂ ਪੁਰਾਣੇ ਇੱਥੇ ਰਹਿਣ ਵਾਲੇ ਸਨ। ਪਹਿਲੋਂ ਉਹਨਾਂ ਕੋਲ 7-8 ਸਾਲ ਕਫੀਲ ਨਾਲ ਕੰਮ ਕੀਤਾ ਆਪਣੇ ਨਾਲ, ਫਿਰ ਉਹਨਾਂ ਆਪਣੀਆਂ ਮਤਲਬ ਗੱਡੀ ਛੱਡੀ ਬਣਾਈ, ਉਹ ਮਾਸ਼ਾਅੱਲਾ ਚੰਗੇ ਹਾਈ ਲੈਵਲ ਤੇ ਚਲੇ ਗਏ ਹਨ। ਦੂਸਰੇ ਨੰਬਰ ਤੇ ਕਿ ਮੈਨੂੰ ਉਹਨਾਂ ਨੇ ਮਤਲਬ ਜਿਹੜਾ ਨਹੀਂ ਸਾਰੇ ਰਾਹ ਰੂ ਸਮਝਾਏ। ਇੱਕ ਤਾਂ ਮੈਂ ਪੜਿਆ ਪੂਰਿਆ ਕੋਈ ਨਹੀਂ ਸਨ, ਬੋਰਡ ਸ਼ੋਟ ਮੈਨੂੰ ਏਡੇ ਕੋ ਖਾਸ ਪੜਨੇ ਨਹੀਂ ਸਨ ਆਉਂਦੇ, ਤੇ ਮੈਂ ਮਾਸ਼ਾਅੱਲਾ ਇੱਕ ਵੇਖੋ, ਇੱਕ ਤੁਹਾਡੇ ਕੰਮ ਦੇ ਉਸਤਾਦ, ਦੂਸਰਾ ਤੁਹਾਡੇ ਇਲਮ ਦੇ ਉਸਤਾਦ। ਇਲਮ ਦੇ ਉਸਤਾਦ। ਦੂਸਰੇ ਨੰਬਰ ਤੇ ਇਹ ਕਿ ਮੈਂ ਉਹਨਾਂ ਨੂੰ ਅਕਸਰ ਆਂਦਾ ਹੁੰਦਾ ਹਾਂ ਕਿ ਭਾਜੀ ਮੈਨੂੰ ਜਾਂਚ ਨਹੀਂ ਆਉਣੀ ਹੈ, ਮੈਂ ਤੇ ਮਤਲਬ ਪੜਿਆ ਲਿਖਿਆ ਨਹੀਂ, ਤੇ ਮੈਂ ਕਿਵੇਂ ਬੋਰਡ ਪਰਾਂਗਾ, ਕਿਵੇਂ ਚੱਲਾਂਗਾ ਸਾਊਦੀ ਅਰਬ ਦੇ ਵਿੱਚ। ਉਹਨੇ ਆਖਿਆ ਜੀ ਚੱਲੇਗਾ ਤੂੰ ਇਨਸ਼ਾਅੱਲਾ, ਨੀਅਤ ਹੋਣੀ ਚਾਹੀਦੀ ਇਨਸਾਨ ਦੀ। ਤੇ ਇੱਥੇ ਸਭ ਤੋਂ ਪਹਿਲੀ ਗੱਲ ਹੈ ਨੀਅਤ, ਤੇ ਤੁਸੀਂ ਜਿਹੜਾ ਨਹੀਂ ਹੈ ਅੱਗੋਂ ਕੋਈ ਬੰਦਾ ਚੰਗਾ ਚੱਲ ਜਾਵੇ ਤੇ ਉਹ ਤੁਹਾਨੂੰ ਕਾਮਯਾਬ ਕਰ ਛੱਡਦਾ। ਇੱਥੇ ਮੈਨੂੰ ਜਨਾਬ ਉਹ ਮਿਲੇ, ਉਹਨਾਂ ਮਾਸ਼ਾਅੱਲਾ ਜਾ ਸਿਖਾਈ, ਫਿਰ ਮੈਂ ਗੱਡੀ ਲਈ, ਗੱਡੀ ਗੁੱਡੀ ਲੈ ਕੇ ਫਿਰ ਮੈਂ ਮਤਲਬ ਗੱਡੀ ਜਿਹੜੀ ਤੁਸੀਂ ਪਹਿਲੀ ਲਈ ਪਾਰਟਨਰਸ਼ਿਪ ਤੇ ਸੀ ਜਾਂ ਇਕੱਲੇ ਲਈ? ਮੈਂ ਇਕੱਲੇ ਲਈ। ਤੁਸੀਂ ਇਕੱਲੇ ਲਈ, ਠੀਕ ਹੋ ਗਿਆ। ਮਤਲਬ ਇੱਥੇ ਕੋਈ ਸਾਲ ਕੋ ਕਫੀਲ ਦੀ ਗੱਡੀ ਚਲਾਈ, ਉਹਦੇ ਜਿਹੜੇ ਪੈਸੇ ਮੈਨੂੰ ਸੈਲਰੀ ਵਗੈਰਾ ਮਿਲਦੀ ਮੈਂ ਉਹ ਸੇਵ ਕਰਦਾ ਰਿਹਾ, ਤੇ ਮੈਂ ਸਾਲ ਬਾਅਦ ਜਾ ਕੇ ਤੇ ਉਹ ਪੈਸਿਆਂ ਦੀ ਮੈਂ ਗੱਡੀ ਲੈ ਲਈ ਆਪਣੀ। ਠੀਕ ਹੋ ਗਿਆ। ਅਗਰ ਜੇ ਕੋਈ ਮੇਰੇ ਕੋਲ ਥੋੜੇ ਬਹੁਤੇ ਘਟੇ ਸਨ ਤੇ ਮੈਂ ਯਾਰਾਂ ਦੋਸਤਾਂ ਕੋਲੋਂ ਮਤਲਬ ਕਿ ਇੰਨਾ ਕੁ ਅੱਛਾ ਤੁਸੀਂ ਤਲਕ ਆਪਸ ਵਿੱਚ ਬਣਾ ਲਿਆ ਸੀ ਕਿ ਤੁਸੀਂ ਯਾਰਾਂ ਸੱਜਣਾ ਉਹਨਾਂ ਨੂੰ ਕਿਹਾ ਕਿ ਯਾਰ ਮੈਨੂੰ ਇੰਨੇ ਕੁ ਚਾਹੀਦੇ ਨੇ, ਤੇ ਤੁਹਾਨੂੰ ਉਹਨਾਂ ਸਪੋਰਟ ਕਰ ਦਿੱਤੀ ਹੈ, ਕੋਈ ਏਡੀ ਮੁਸ਼ਕਲ ਨਹੀਂ ਹੈ। ਔਰ ਉਹੀ ਚੀਜ਼ ਮੈਂ ਸੋਚ ਕੇ ਅੱਜ ਹਰ ਇਨਸਾਨ ਦੇ ਕੰਮ ਆਉਣ ਦੀ ਮੇਰੀ ਆਪਣੀ ਖਾਹਿਸ਼ ਹੈ ਕਿ ਯਾਰ ਤੁਹਾਨੂੰ ਉਸ ਟਾਈਮ ਜ਼ਰੂਰਤ ਸੀ ਤੁਹਾਡੇ ਆਗਾਜ਼ ਦੇ ਉੱਤੇ, ਤੇ ਤੁਹਾਨੂੰ ਲੋਕਾਂ ਨੇ ਮਦਦ ਕੀਤੀ। ਮੈਂ ਜਦੋਂ ਆਇਆ ਸਾਊਦੀ ਅਰਬ 'ਚ ਜੀ, ਵੇਖੋ ਜੀ ਗੱਲ ਇਹ ਵੇ ਕਿ ਮੈਨੂੰ ਬੰਦਿਆਂ ਪੂਰੀ ਜਿਹਦੇ ਨਾਲ ਵੀ ਬੈਠੇ ਆ, ਜਿਹਦੇ ਨਾਲ ਵੀ ਖਾਦਾ ਪੀਤਾ, ਉਹਦੀ ਹਰ ਬੰਦੇ ਮੇਰੀ ਸਪੋਰਟ ਕੀਤੀ ਹੈ। ਅਗਰ ਮੇਰੇ ਨਾਲ ਹੋਈ ਹੈ ਤੇ ਮੇਰੀ ਵੀ ਇਹੀ ਕੋਸ਼ਿਸ਼ ਹੈ ਕਿ ਮੈਂ ਵੀ ਹਰ ਇਨਸਾਨ ਨਾਲ ਸਪੋਰਟ ਹੀ ਕਰਾਂ। ਮੇਰੀ ਵੀ ਕੋਸ਼ਿਸ਼ ਹੈ ਕਿ ਯਾਰ ਹਰ ਬੰਦੇ ਦੇ ਕੰਮ ਆਉਣਾ ਚਾਹੀਦਾ। ਜ਼ਬਰਦਸਤ। ਨੰਬਰ 1। ਨੰਬਰ 2, ਵੇਖੋ ਜੀ ਮੈਨੂੰ ਫਿਰ ਗੱਡੀ ਛੱਡੀ ਲੈ ਕੇ ਦੋਸਤਾਂ ਦਿੱਤੀ, ਫਿਰ ਹੁਣ ਮੈਂ ਰਾਹਾਂ 'ਚ ਚੜਿਆ, ਮੈਨੂੰ ਕੋਈ ਰਾਹਾਂ ਦਾ ਨਹੀਂ ਪਤਾ, ਇੰਜ ਟੈਲੀਫੋਨ ਤੇ ਰਾਹ ਸਮਝਨੇ। ਉਦੋਂ ਇਹ ਹੁਣ ਤੇ ਸੌਖਾ ਜਿਹਾ ਕੰਮ ਆ ਗਿਆ ਨਾ, ਮਤਲਬ ਕਿ ਲੋਕੇਸ਼ਨ ਭੇਜ ਦਿਓ। ਉਦੋਂ ਕੋਈ ਲੋਕੇਸ਼ਨ ਵਾਲਾ ਚੱਕਰ ਨਹੀਂ ਸੀ ਹੁੰਦਾ, ਉਦੋਂ ਟੈਲੀਫੋਨ ਦੇ ਉੱਤੇ ਰਾਹ ਹੀ ਸਮਝਨੇ ਹੁੰਦੇ ਹਨ।
ਹਾਂਜੀ ਆ ਫਲਾਣਾ ਰੋਡ ਆ ਗਿਆ, ਇਹ ਫਲਾਣਾ ਫਲਾਣਾ ਬੋਰਡ ਰੋਡ ਆ ਲੱਗਾ ਗਿਆ। ਜੀ ਫਿਰ ਪਿਆ। ਮੇਨ ਗੱਲ ਇਹ ਵੇ ਕਿ ਇੱਕ ਬੰਦਾ ਬੋਰਡ ਪੜਿਆ ਤੇ ਉਹ ਤੇ ਪੜ੍ਹ ਕੇ ਦੱਸ ਸਕਦਾ ਕਿ ਇਹ ਫਲਾਣਾ ਬੋਰਡ ਦੱਸੋ ਜੀ। ਮੈਂ ਤੁਸੀਂ ਜਦ ਦੱਸਦੇ ਤੁਸੀਂ ਪੜ੍ਹੇ ਵੀ ਮੈਂ ਪੜਿਆ ਵੀ ਕੋਈ ਨਹੀਂ ਸਾਂ ਤੇ ਮੈਂ ਟੈਲੀਫੋਨ ਤੇ ਉਹਨੂੰ ਮੈਂ ਸਮਝਦਾ ਹੁੰਦਾ ਤੇ ਮੈਂ ਨਿਸ਼ਾਨੀਆਂ ਹੀ ਲਾਉਂਦਾ ਹਾਂ ਕਿ ਬਈ ਨਿਸ਼ਾਨੀ ਇੱਥੇ ਆ, ਨਿਸ਼ਾਨੀ ਬਿਲਡਿੰਗ ਦੀ ਆ ਗਈ, ਇੱਥੇ ਇੰਜ ਦੀ ਬਿਲਡਿੰਗ ਬਣੀ ਹੈ, ਤੇ ਉਹਨਾਂ ਨੂੰ ਸਮਝ ਲੱਗ ਜਾਂਦੀ ਸੀ ਉਹ ਪੁਰਾਣੇ ਬੰਦੇ। ਠੀਕ ਹੋ ਤੇ ਅੱਜ ਅਲਹਮਦੁਲਿਲਾ ਅਸੀਂ ਜਿੰਨਾ ਕੁ ਚਲਾ ਲੈਨੇ ਆ ਕੰਮ ਨੂੰ ਜਾਂ ਕਰ ਲੈਨੇ ਆ ਤੇ ਵੇਖਣ ਵਾਲੇ ਬੰਦੇ ਜਾਂ ਸਮਝਦੇ ਨੇ ਕਿ ਹੋਰੇ ਕਿੱਡਾ ਕੁ ਪੜਿਆ ਲਿਖਿਆ। ਠੀਕ ਹੋ ਹੋਰ ਤੇ ਕੰਮ ਕੋਈ ਨਹੀਂ ਸਾਡੇ ਵਿੱਚ। ਇਹ ਮਤਲਬ ਕੁਛ ਲੋਕਾਂ ਦੇ ਵੀ ਉਹਲਾ ਭੁਲੇਖਾ ਕਿ ਯਾਰ ਬੰਦਾ ਹੋਰ 5-7 ਦਿਨਾਂ ਚ ਬਣ ਗਿਆ। ਨਹੀਂ ਜੀ ਇਹ ਵੀ ਗੱਲ ਗਲਤ ਹੈ। ਵੇਖੋ ਜੀ ਮਿਹਨਤ ਕਰੋ, ਗੱਲ ਇਹ ਵੀ ਕਿ ਅੱਲਾਹ ਪਾਕ ਫਲ ਦੇਣ ਵਾਲਾ। ਮਸਲਾ ਕਿ ਅੱਜ ਤੁਹਾਨੂੰ ਤਕਰੀਬਨ 10 ਸਾਲ ਦਾ ਅਰਸਾ ਲੱਗਾ ਹੈ ਇਸ ਸਟੇਜ ਤੇ ਹੁੰਦੇ ਆ ਤੇ ਹੋਣ ਲੱਗਿਆ ਕਿ ਇਹ ਸਾਰੇ ਮਾਮਲਾ ਸਮਝਦੇ ਆ, ਸਟੇਜ ਤੇ ਹੁੰਦੇ ਆ, ਸੂਰਤ-ਹਾਲ ਦੱਸਦੇ ਆ, ਤਾਂ 10 ਸਾਲ ਦਾ 10 ਅਰਸਾ ਸਾਲ ਲੱਗ ਦਾ ਅਰਸਾ ਹੋ ਗਿਆ। ਗਿਆ। ਲੇਕਿਨ ਇਹ ਗੱਲ ਮੈਂ ਜ਼ਰੂਰ ਕਰਾਂਗਾ ਕਿ ਜਿਹੜਾ ਬੰਦਾ ਵੀ ਨਵਾਂ ਹੁੰਦਾ ਹੈ ਨਾ, ਸਿਰਫ ਨੀਅਤ ਸਾਫ਼ ਰੱਖੇ ਤੇ ਜਿਸ ਬੰਦੇ ਨੂੰ ਵੀਜ਼ਾ ਦਿੱਤੇ ਹੁੰਦਾ ਹੈ ਜਾਂ ਜਿਸ ਨੂੰ ਬੁਲਾਇਆ ਹੁੰਦਾ ਨਾ ਉਹਦੇ ਤੇ ਹੀ ਰਵੇ। ਉਹਨੂੰ ਆਖੇ ਤੂੰ ਮੈਨੂੰ ਖੂਜ ਸੱਟਣਾ ਤੇ ਮੈਂ ਖੂਜ ਡਿੱਗ ਪੈਣਾ, ਤੇ ਮੇਰੇ ਖਿਆਲ ਨਾਲ ਤੁਹਾਨੂੰ ਕਿਧਰੇ ਨਾ ਕਿਧਰੇ ਉਹ ਮੰਜ਼ਿਲ ਤੇ ਪਹੁੰਚਾਏਗਾ। ਤੇ ਜਿਹੜੇ ਬੰਦੇ ਆ ਗਏ ਤੇ ਜਿਹਨੇ ਵੀਜ਼ਾ ਦਿੱਤੇ ਹੁੰਦਾ ਉਹਦੇ ਖਿਲਾਫ ਹੋ ਜਾਂਦੇ ਨੇ, ਤੇ ਜਿਹੜੇ ਦੂਜੇ ਬੰਦੇ ਹੁੰਦੇ ਨੇ ਉਹ ਗੱਲਾਂ ਤੇ ਪੁੱਟ ਪੱਟ ਕੇ ਤੇ ਉਹਨੂੰ ਮਤਲਬ ਉਹਦੇ ਖਿਲਾਫ ਕਰ ਦਿੰਦੇ ਨੇ ਨਾ, ਠੀਕ ਤੇ ਅਖੀਰ ਉਹ ਬੰਦੇ ਦਾ ਭੈੜਾ ਹਾਲ ਹੁੰਦਾ। ਠੀਕ ਹੈ। ਮੈਂ ਕੋਈ ਬੰਦਾ ਐਸਾ ਨਹੀਂ ਵੇਖਿਆ ਕਿ ਕਿਸੇ ਨੇ ਵੀਜ਼ਾ ਦਿੱਤਾ ਹੋਵੇ ਤੇ ਆ ਕੇ ਮਤਲਬ ਬੰਦਾ ਉਹਨੇ ਮੂੰਹ ਨਾਲ ਵੱਟਿਆ ਹੋਵੇ, ਤੇ ਜੇ ਵੱਟਿਆ ਤਾਂ ਜਨਾਬ ਉਹ ਬੰਦਾ ਖਰਾਬ ਹੀ ਹੋਇਆ। ਠੀਕ 2011 ਚ ਜਦੋਂ ਤੁਸੀਂ ਆਏ ਹੋ ਜੀ ਤੁਸੀਂ ਕੋਈ ਹੋਰ ਮੁਲਕ ਕਿਉਂ ਨਹੀਂ ਚੂਜ਼ ਕੀਤਾ? ਮਸਲਨ ਸਾਡੇ ਇਲਾਕੇ ਜਿਵੇਂ ਤੁਹਾਡਾ ਇਲਾਕਾ ਜਿਹੜਾ ਤੁਸੀਂ ਦੱਸਿਆ ਹੈ, ਸਿਆਲਕੋਟ ਜੀ ਬਿਲਕੁਲ। ਤੇ ਇਹ ਪੂਰੀ ਪੱਟੀ ਜਿਹੜੀ ਹੈ ਸਿਆਲਕੋਟ, ਮੰਡੀ ਬੌਲਦੀਨ, ਮੰਡੀ ਗੁਜਰਾਤ, ਬੌਲਦੀਨ, ਗੁਜਰਾਲਾ, ਇਹ ਤੇ ਮਾਸ਼ਾਅੱਲਾ ਡੰਕੀ ਦੇ ਉਸਤਾਦ ਨੇ ਸਾਰੇ। ਡੰਕੀ ਲਾ ਕੇ ਜਾ ਰਹੇ ਹੁੰਦੇ ਨੇ ਯੂਨਾਨ। ਉਸ ਟਾਈਮ ਤੇ ਬੜਾ ਤੁਹਾਡੇ ਕੋਲ ਅੱਛਾ ਚਾਂਸ ਸੀ ਯੂਨਾਨ ਜੀ, ਜਾਣ ਦਾ, ਬਿਲਕੁਲ। ਯੂਰਪ ਜਾਣ ਦਾ। ਤੁਹਾਡੇ ਇਰਦ ਗਿਰਦ ਵੀ ਗਏ ਹੋਣਗੇ ਲੋਕ, ਬਿਲਕੁਲ ਗਏ ਨੇ। ਤੇ ਮੇਰਾ ਤੁਸੀਂ ਉਹ ਯੂਰਪ ਕਿਉਂ ਨਹੀਂ ਉਦੋਂ ਗਏ ਫਿਰ? ਸਰ ਮੈਂ ਆਪਣੇ ਘਰ ਦਾ ਹੀ ਵਾਕਿਆ ਸੁਣਾਵਾਂਗਾ ਤੁਹਾਨੂੰ। ਅੱਛਾ ਮੇਰੇ ਤੋਂ ਵੱਡਾ ਭਾਈਆ ਸੀ ਤੇ ਮਾਸ਼ਾਅੱਲਾ ਰੇਂਜਰ ਦੇ ਵਿੱਚ ਹੁੰਦਾ ਸੀ, ਰੇਂਜਰ ਦਾ ਮੁਲਾਜ਼ਮ ਸੀ ਮਾਸ਼ਾਅੱਲਾ ਪਾਕਿਸਤਾਨ ਰੇਂਜਰ। ਪਾਕਿਸਤਾਨ ਰੇਂਜਰ 'ਚ। ਉਦੋਂ ਮੈਂ ਸਾਊਦੀ ਅਰਬ ਨਹੀਂ ਆਇਆ, ਪਾਕਿਸਤਾਨ ਹੀ ਸਾਂ, ਠੀਕ ਹੈ ਤੇ ਮੇਰੇ ਭਾਈ ਨੇ ਡੈਂਕੀ ਲਾਈ ਸੀ। ਠੀਕ ਮੇਰੇ ਭਾਈ ਨੇ ਡੈਂਕੀ ਲਾਈ ਸੀ, ਤਕਰੀਬਨ 8 ਮੁੰਡੇ ਸਨ। 8 ਦੇ ਵਿੱਚੋਂ 5 ਮੁੰਡੇ ਜਿਹੜੇ ਹਨ ਨਾ ਉੱਥੇ ਮਾਰੇ ਗਏ ਹਨ ਬਾਰਡਰ ਤੇ। ਔਰ ਮੇਰਾ ਸੱਕਾ ਭਾਈ ਮੇਰੇ ਤੋਂ ਵੱਡਾ ਸੀ ਮਤਲਬ, ਤੇ ਅੱਛੀ ਪੋਸਟ ਤੇ ਸੀ, ਤੇ ਉਹ ਜਨਾਬ ਯੂਨਾਨ ਜਾਂਦੇ ਆ ਜਿਹੜਾ ਨਾ ਖੁਰਦੇ ਉਹਨਾਂ ਨੂੰ ਕਹਿੰਦੇ ਨੇ, ਹੁਣ ਮੈਨੂੰ ਇਤਨਾ ਜ਼ਿਆਦਾ ਨਹੀਂ ਪਤਾ, ਤੇ ਉਹ ਉਹਨਾਂ ਦੇ ਰੇਕੇ ਚੜ ਗਿਆ ਤੇ ਉਹਨਾਂ ਨੇ ਜਿਹੜਾ ਹੈ ਨਾ ਉਹਨਾਂ ਨੂੰ ਮਤਲਬ ਲੁੱਟਣ ਦੇ ਜ਼ਰੀਏ ਬੰਦਿਆਂ ਨੂੰ ਉਹ ਕਾਬੂ ਕਰ ਲੈਂਦੇ ਨੇ। ਫਿਰ ਪਿੱਛੇ ਫੋਨ ਮਾਰਦੇ ਨੇ ਪਾਕਿਸਤਾਨ ਤੇ ਬੰਦਿਆਂ ਨੂੰ ਭਈ ਇੰਨੇ ਪੈਸੇ ਦਿਓ ਤੇ ਅਸੀਂ ਬੰਦਾ ਛੱਡਣਾ। ਵੇਖੋ ਜੀ ਗੱਲ ਇਹ ਕਿ ਅੱਲਾਹ ਪਾਕ ਨੇ ਇਨਸਾਨ ਨੂੰ ਜਾਨ ਦਿੱਤੀ ਇੱਕ ਵਾਰੀ, ਦੁਨੀਆ ਦੇ ਇਨਸਾਨ ਨੇ ਉਹਨਾਂ ਇੱਕ ਵਾਰੀ। ਹਰ ਚੀਜ਼ ਪੈਸਾ ਕੋਈ ਨਹੀਂ। ਸਭ ਤੋਂ ਪਹਿਲੇ ਆਪਣੀ ਜਾਨ ਦੀ ਹਿਫਾਜ਼ਤ ਕਰੋ। 10 ਰੁਪਏ ਘੱਟ ਕਮਾ ਲਓ, ਲੇਕਿਨ ਡੈਂਕੀ ਵਾਲੇ ਪਾਸੇ ਨਾ ਜਾਓ। ਔਰ ਸਾਡੇ ਨਾਲ ਇਹ ਵਾਕਿਆ ਹੋਇਆ, ਮੇਰਾ ਭਾਈ ਮਤਲਬ ਉੱਥੇ ਫੌਤ ਹੋ ਗਿਆ। ਫਿਰ ਮਾਸ਼ਾਅੱਲਾ ਹੀ ਲਾਸ਼ ਲੈਣ ਦੀ ਸੀ ਪਿਛਾਂ, ਲੇਕਿਨ ਬਹੁਤ ਸਾਡੇ ਬੜੀ ਸਟਰਗਲ ਨਾਲ, ਬੜੀ ਮੁਸ਼ਕਲਾਂ, ਬੜੇ ਮਾਮਲਾ ਉਸ ਟਾਈਮ ਜੀ ਤੂੰ ਅਸੀਂ ਤੇ ਇਸ ਚੀਜ਼ ਤੋਂ ਅਨਲੀਗਲ ਕੰਮ ਤੇ ਅਸੀਂ ਕਰਨਾ ਹੀ ਨਹੀਂ ਚਾਹੁੰਦੇ, ਨਾ ਸਾਊਦੀ ਅਰਬ ਵਿੱਚ ਤੇ ਨਾ ਬਾਹਰ ਦੇ ਮੁਲਕ। ਇੱਥੇ ਵੀ ਸਾਊਦੀਆ ਵੀ ਜੀ ਕੁਝ ਲੋਕ ਆ ਕੇ ਤੇ ਆਪਣੇ ਕਾਗਜ਼ ਵਗੈਰਾ ਕੰਮ ਨਹੀਂ ਲਗਵਾਉਂਦੇ ਲੈਂਦੇ ਨੇ। ਉਹ ਗਲਤ ਕਰਦੇ ਨੇ, ਬਿਲਕੁਲ ਗਲਤ ਕਰਦੇ ਨੇ। ਆਪਣੇ ਕਾਗਜ਼ ਬਿਲਕੁਲ ਕਲੀਅਰ ਰੱਖੋ। ਇਨਸਾਨ ਦਾ ਕਿਸੇ ਟਾਈਮ ਕੋਈ ਭਰੋਸਾ ਨਹੀਂ, ਕੁਝ ਵੀ ਹੋ ਸਕਦਾ। ਵੇਖੋ ਜੀ ਤੁਹਾਡੇ ਕਾਗਜ਼ ਕਲੀਅਰ ਨੇ, ਅਗਰ ਇੱਥੇ ਤੁਹਾਡਾ ਵਾਧਾ ਘਾਟਾ ਹੋ ਗਿਆ, ਜ਼ਿੰਦਗੀ ਮੌਤ ਅੱਲਾ ਦੇ ਹੱਥ 'ਚ। ਅਗਰ ਤੁਹਾਡੀ ਮਿਸਾਲ ਤੌਰ ਤੇ ਇੱਥੇ ਕੋਈ ਵਾਧਾ ਘਾਟਾ ਹੋ ਜਾਂਦਾ, ਤੁਸੀਂ ਫੌਤ ਹੋ ਜਾਂਦੇ ਹੋ, ਤੇ ਤੁਹਾਡੀ ਡੈਡ ਬਾਡੀ ਨਹੀਂ ਪਿੱਛੇ ਜਾ ਸਕਦੀ। ਅਗਰ ਤੁਹਾਡੇ ਕਾਗਜ਼ ਕਲੀਅਰ ਨਹੀਂ ਹੈ ਤੇ ਤੁਹਾਡੀ ਡੈਡ ਬਾਡੀ ਪਿੱਛੇ ਨਹੀਂ ਜਾ ਸਕਦੀ। ਕੀ ਫਾਇਦਾ ਉਸ ਪੈਸੇ ਦਾ? ਬੇਸ਼ੱਕ ਵੇਖੋ ਜੀ ਗੱਲ ਇਹ ਕਿ ਬੰਦੇ ਬਰੇ ਇੱਥੇ ਕਰਦੇ ਨੇ, ਆਪਣੇ ਕਾਗਜ਼ ਪੱਤਰ ਖਰਾਬ ਰੱਖਦੇ ਨੇ। ਅਗਰ ਤੁਹਾਨੂੰ ਫਾਰ ਐਗਜ਼ਾਮਪਲ ਕੋ ਬਾਹਰ ਐਕਸੀਡੈਂਟ ਮਾਰ ਕੇ ਸੁੱਟ ਜਾਂਦਾ ਗੱਡੀਆਂ ਦੇ ਉੱਤੇ, ਤੇ ਉਹ ਮਤਲਬ ਕਿ ਇੱਥੇ ਵੀ ਫਿਰ ਜ਼ਿੰਦਗੀ ਇੱਕ ਕੰਮ ਹੈ ਵਗੈਰਾ ਜਾਂ ਇਲੀਗਲ ਰਹਿਣ ਵਾਲੇ ਬੰਦੇ ਜ਼ਿੰਦਗੀ ਇੰਜ ਹੀ ਜਿਵੇਂ ਯੂਰਪ 'ਚ। ਬਿਲਕੁਲ ਜੀ, ਯੂਰਪ ਵਿੱਚ ਇਹ ਅਸੀਂ ਲੋਕ ਜਿਹੜਾ ਨਹੀਂ ਸਮਝਦੇ, ਉਹਦੀ ਵੀ ਇੱਥੇ ਕੋਈ ਵੈਲਿਊ ਨਹੀਂ, ਕੋਈ ਵੈਲਿਊ ਨਹੀਂ। ਅਗਰ ਪਾਕਿਸਤਾਨ ਦੀ ਬੰਦੇ ਉੱਥੇ ਗਏ ਨੇ ਯੂਰਪਾਂ 'ਚ ਤੇ ਉਹਨਾਂ ਦੇ ਕਾਗਜ਼ ਨਹੀਂ ਹੈ ਨਾ, ਤੇ ਸਮਝ ਲਓ ਕਿ ਉਹ ਜਿਵੇਂ ਉੱਥੇ ਅਨਲੀਗਲ ਨੇ, ਬਕਾਰ ਨੇ, ਉਹਨਾਂ ਦੀ ਨਾ ਲਾਸ਼ ਪਿਛਾਂ ਆ ਸਕਦੀ ਹੈ ਨਾ ਗੱਲ ਨਾ। ਇੱਥੇ ਵੀ ਇਹੀ ਚੀਜ਼ ਹੈ। ਅਗਰ ਤੁਹਾਡਾ ਕਾਮਾ ਨਹੀਂ ਹੈ, ਤੁਸੀਂ ਫੌਤ ਹੋ ਜਾਂਦੇ ਹੋ, ਤੁਸੀਂ ਜਨਾਬ ਪਿਛਾਂ ਨਹੀਂ ਜਾ ਸਕਦੇ। ਲੇਕਿਨ ਇਹ ਬਹੁਤ ਜ਼ਰੂਰੀ ਨੇ, ਆਪਣੇ ਕਾਗਜ਼ ਸਹੀ ਰੱਖੋ ਜੀ। ਠੀਕ ਹੋ ਗਿਆ। ਮਤਲਬ ਕਿ ਬੰਦੇ ਇਹ ਕੁਝ ਕੁਤਾਹੀਆਂ ਦੀ ਵਜ੍ਹਾ ਤੋਂ ਕਾਗਜ਼ ਖਰਾਬ ਹੋ ਜਾਂਦੇ ਨੇ। ਜਿਵੇਂ ਹੁਣ ਤੁਸੀਂ ਦੱਸਿਆ ਕਿ ਤੁਸੀਂ ਇੱਥੇ ਕਮਾਇਆ ਮਾਸ਼ਾਅੱਲਾ, ਤੁਸੀਂ ਫਿਰ ਕਫੀਲ ਕਰ ਰਹੇ ਹੋ, ਤੁਸੀਂ ਫਿਰ ਆਪਣਾ ਕਾਰੋਬਾਰ ਸਟਾਰਟ ਕੀਤਾ। ਆਖਰ ਇਹ ਮੁਲਕ ਇਤਨਾ ਪੈਸਾ ਦਿੰਦਾ ਹੈ ਕਿ ਬੰਦਾ, ਤੁਹਾਡੇ ਫਿਰ ਕੰਮ ਵੀ ਲੱਗਦੇ ਰਹੇ ਨੇ, ਤੁਸੀਂ ਲੀਗਲ ਵੀ ਰਹੇ ਹੋ, ਸਭ ਕੁਝ ਤੁਹਾਡੇ ਸਾਰੇ ਮਾਮਲਾਤ ਹੋਏ ਨੇ। ਤੇ ਉਹ ਜਿਹੜੇ ਬੰਦਿਆਂ ਦੇ ਕਾਗਜ਼ ਖਰਾਬ ਹੋ ਜਾਂਦੇ ਨੇ ਜਾਂ ਇਹ ਜਿਹੜੇ ਨੇ ਨਹੀਂ ਬਣਵਾਉਂਦੇ, ਕਾਮਾ ਵਗੈਰਾ ਨਹੀਂ ਲਗਵਾਉਂਦੇ, ਕਾਮਾ ਹੀ ਇੱਕ ਮੇਨ ਚੀਜ਼ ਹੈ ਤੁਹਾਡੇ ਕੋਲ, ਉਹ ਵੀ ਨਹੀਂ ਲਗਵਾਉਂਦੇ ਸਾਲ ਬਾਅਦ, ਤੇ ਉਹ ਕੀ ਵਜ੍ਹਾ ਹੋ ਸਕਦੀ ਹੈ? ਜ਼ਿਆਦਾ ਵਜੂਹਾਤ ਕੀ ਹੁੰਦੀਆਂ ਨੇ? ਜ਼ਿਆਦਾ ਵਜੂਹਾਤ ਇਹ ਨੇ ਕਿ ਬੰਦੇ ਲਾਪਰਵਾਹੀ ਇਹ ਕਰਦੇ ਨੇ ਕਿ ਡਾਇਰੈਕਟ ਕਫੀਲ ਆਪਣੇ ਨਾਲ ਸਾਊਦੀ ਨਾਲ ਰਾਬਤਾ ਨਹੀਂ ਰੱਖਦੇ। ਮਤਲਬ ਕਿ ਵਿੱਚ ਮੈਂ ਮਿਸਾਲ ਤੌਰ ਤੇ ਕਿ ਵਿੱਚ ਰੈਫਰਲ ਬੰਦਾ ਪਾ ਲੈਂਦੇ ਨੇ। ਉਹ ਜਿਹੜਾ ਰੈਫਰਲ ਬੰਦਾ ਵਿੱਚ ਹੁੰਦਾ ਨਾ, ਉਹ ਮੇਰਾ ਗਰਕ ਕਰਦਾ ਬੰਦੇ ਦਾ।
ਤੁਸੀਂ ਸਾਊਦੀ ਨਾਲ ਡਾਇਰੈਕਟ ਰਾਬਤਾ ਮਤਲਬ ਇਹ ਵੇ ਰੱਖੋ। ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਬੰਦੇ ਦੇ ਨਾਂ ਤੁਸੀਂ ਆਏ ਉਹ ਬੰਦੇ ਨਾਲ ਡਾਇਰੈਕਟ ਜ਼ਾਤੀ ਰਾਬਤਾ ਰੱਖੋ। ਬਿਲਕੁਲ ਜ਼ਾਤੀ ਰਾਬਤਾ ਰੱਖੋ। ਜਦੋਂ ਆਓ ਆ ਕੇ ਆਪਣੇ ਕਫੀਲ ਦਾ ਮਕਤਬ ਵੇਖੋ, ਉਹਦਾ ਦਫ਼ਤਰ ਵੇਖੋ, ਉਹ ਕਿੱਥੇ ਰਹਿੰਦਾ, ਉਹਦਾ ਨੰਬਰ ਲਵੋ, ਡਾਇਰੈਕਟ ਉਹਦੇ ਨਾਲ ਰਾਬਤਾ ਕਰੋ, ਤੁਹਾਨੂੰ ਤੰਗ ਨਹੀਂ ਕਰੇਗਾ। ਤੁਸੀਂ ਉਹਦੇ ਪੈਸੇ ਜਿਹੜੀ ਉਹਦੀ ਮੰਥਲੀ ਹੈ ਹਰ ਮਹੀਨੇ ਉਹਨੂੰ ਤੁਸੀਂ ਤਰੀਕੇ ਨਾਲ ਪੇ ਕਰੋ। ਜਿਹੜਾ ਤਾਂ ਤੁਹਾਡੀ ਉਹਨਾਂ ਕਮਿਟਮੈਂਟ ਹੋ ਗਈ ਹੈ, ਫਾਰ ਐਗਜ਼ਾਮਪਲ 500 ਰੁਪਏ ਤੁਹਾਡੀ ਕਮਿਟਮੈਂਟ ਹੈ ਤੇ ਤੁਸੀਂ ਉਹਨੂੰ ਆਪਣੀ ਮੰਥਲੀ ਫੀਸ ਹਰ ਚੀਜ਼ ਮਹੀਨੋਂ ਮਹੀਨੇ ਦੇ ਰਹੇ ਹੋ, ਤੁਹਾਨੂੰ ਤੰਗ ਨਹੀਂ ਕਰੇਗਾ। ਠੀਕ ਹੋ ਇਹ ਮੇਰਾ ਇਸ ਚੀਜ਼ ਦਾ ਤੇ ਦਾਅਵਾ ਉਹ ਮੰਥਲੀ ਦੇਣੀ ਲਾਜ਼ਮੀ ਹੁੰਦੀ ਹੈ ਜਾਂ ਤੁਸੀਂ ਸਾਲ ਬਾਅਦ ਵੀ ਦੇ ਸਕਦੇ ਹੋ ਜੀ। ਇਕੱਠੇ? ਬਿਲਕੁਲ, ਤੁਸੀਂ ਸਾਲ ਬਾਅਦ ਦੇ ਦਿਓ ਤਾਂ ਵੀ ਜਦੋਂ ਕਾਮਾ ਤੁਸੀਂ ਰੀਨਿਊ ਕਰਾਉਂਦੇ ਹੋ, ਸਰਕਾਰੀ ਫੀਸਾਂ ਦੋਵੇਂ ਹੁੰਦੀਆਂ ਆਪਸ਼ਨ ਨੇ, ਤੁਸੀਂ ਦੋਵੇਂ ਕਰ ਸਕਦੇ ਹੋ ਦੋਵੇਂ ਕਰ ਜੋ ਸਕਦੇ ਤੁਹਾਡਾ ਹੋ। ਦਿਲ ਮਹੀਨੋਂ ਕਰਦਾ। ਮਹੀਨੇ ਦੇਈ ਜਾਓ, ਉਹ ਇਨਸਾਨ ਵਾਸਤੇ ਇਹ ਫਾਇਦਾ ਹੈ ਕਿ ਇਕੱਠੇ ਦੇਣ ਲੱਗਿਆ ਮੁਸ਼ਕਲ ਲੱਗਦੀ ਹੈ ਤੇ ਨਾਲੋਂ ਨਾਲ ਦੇਈ ਜਾਓ ਤਾਂ ਕੋਈ ਏਡਾ ਬੰਦੇ ਨੂੰ ਮਹਿਸੂਸ ਨਹੀਂ ਹੁੰਦਾ। ਸਾਊਦੀਆ ਦੀ ਤੇ ਪਾਕਿਸਤਾਨ ਦੀ ਜ਼ਿੰਦਗੀ 'ਚ ਤੁਹਾਨੂੰ ਕੀ ਫਰਕ ਕੀ ਲੱਗਿਆ? ਇੱਥੇ ਤੇ ਵੇਖੋ ਜੀ, ਗੱਲ ਇਹ ਵੇ ਕਿ ਮੁਲਕ ਤੇ ਆਪਣਾ ਮੁਲਕ ਹੀ ਹੁੰਦਾ ਹੈ। ਹਾਂ ਜੀ, ਇਹ ਤੇ ਸਭ ਤੋਂ ਪਹਿਲਾਂ ਜੀ ਆਪਣਾ ਠੀਕ ਹੈ ਮੁਲਕ ਤੇ ਜੀ। ਆਪਣਾ ਹੁੰਦਾ, ਆਪਣੀ ਮਿੱਟੀ ਆਪਣੀ ਆਪਣੀ ਮਿੱਟੀ ਹੁੰਦੀ ਹੈ। ਹਮੇਸ਼ਾ ਗੱਲ ਇਹ ਹੁੰਦੀ ਹੈ ਕਿ ਪਾਕਿਸਤਾਨ ਦਾ ਤੇ ਸਾਊਦੀ ਅਰਬ ਦਾ, ਵੇਖੋ ਜੀ ਗੱਲ ਇਹ ਵੇ ਕਿ ਸਭ ਤੋਂ ਪਹਿਲਾਂ ਤੇ ਇੱਥੇ ਅੱਲਾਹ ਤੇ ਅੱਲਾਹ ਦੇ ਰਸੂਲ ਦਾ ਘਰ ਹੈ ਤੇ ਮੇਨ ਚੀਜ਼ ਇਹ ਵੇ ਮੇਨ ਸਾਡੇ ਜਿਹੜਾ ਇਮਾਨ ਇਹਨੂੰ ਬਿਲਕੁਲ ਵੇਖੋ ਜੀ, ਇਹ ਬੰਦਾ ਆਈ ਜਾਂਦਾ ਇੱਥੇ ਆ ਕੇ ਹਜ ਉਮਰਾ ਕਰ ਲੈਂਦਾ। ਇਸ ਚੀਜ਼ ਨੂੰ ਹਟਾ ਕੇ ਅਗਰ ਗੱਲ ਕੀਤੀ ਜਾਏ ਤੇ ਪਾਕਿਸਤਾਨ ਬੈਸਟ ਹੈ, ਤੇ ਜੇ ਅਗਰ ਉਸ ਚੀਜ਼ ਨੂੰ ਰੱਖਿਆ ਜਾਏ ਤਾਂ ਸਾਡਾ ਸਮਝੋ ਕਿ ਸਾਰਾ ਕੁਝ ਹੈ ਹੀ ਇੱਥੇ। ਫਿਰ ਪਾਕਿਸਤਾਨ ਨਾਲ ਵੀ ਅਫਜ਼ਲ ਹੈ ਇਹ ਜਗ੍ਹਾ। ਅਫਸਰ ਜਗ੍ਹਾ ਕੀ ਵਜ੍ਹਾ ਕਿ ਇੱਥੇ ਹੀ ਹਜ ਉਮਰਾ ਸਾਲ ਬਾਅਦ ਵੇਖੋ ਹੀ ਰਹਿੰਦੇ ਆ। ਪਾਕਿਸਤਾਨ ਅਸੀਂ ਟੁਰ ਜਾਈਏ ਤੇ ਜਿੰਨਾ ਮਰਜ਼ੀ ਵੀ ਸਾਡੇ ਕੋਲ ਪੈਸੇ ਹੋਣਗੇ, ਜੋ ਵੀ ਹੋਣਗੇ, ਅਸੀਂ ਸਾਲ ਦੇ ਵਿੱਚ 2-3 ਉਮਰੇ ਨਹੀਂ ਕਰ ਸਕਦੇ। ਇੱਥੇ ਅਸੀਂ ਰਹਿ ਕੇ ਮਾਸ਼ਾਅੱਲਾ ਸਾਲ ਦੇ ਵਿੱਚ 2 ਜਾਂ 3 ਉਮਰੇ ਅਸੀਂ 4 ਕਰ ਲੈਨੇ ਆ। ਮਾਸ਼ਾਅੱਲਾ। ਤੇ ਉੱਥੇ ਰਹਿ ਕੇ ਭਾਵੇਂ ਜਿੱਡਾ ਮਰਜ਼ੀ ਕੋਈ ਮਤਲਬ ਵਜ਼ੀਰ ਬਸ਼ੀਰ ਵੀ ਹੈ ਤੇ ਉਹ ਵੀ ਜਾ ਕੇ ਸਾਲ 'ਚ 4-5 ਉਮਰੇ ਨਹੀਂ ਕਰ ਸਕਦਾ। ਠੀਕ ਹੋ ਗਿਆ। ਕਿਆ ਠੀਕ ਹੈ ਜੀ। ਇੱਥੇ ਸਾਊਦੀ ਅਰਬ ਦੇ ਵਿੱਚ ਕੋਈ ਬੰਦਾ ਆ ਗਿਆ, ਕੋਈ ਮਿਸਹੈਪ ਹੋ ਗਿਆ, ਕੋਈ ਪਰੇਸ਼ਾਨੀ ਆ ਗਈ ਉਹਦੇ ਤੇ, ਕੋਈ ਮੁਸ਼ਕਲ ਵਕਤ ਆ ਗਿਆ, ਕੋਈ ਮਤਲਬ ਮਜ਼ਦੂਰੀ ਨਹੀਂ ਲੱਗ ਰਹੀ, ਕੋਈ ਬੜੇ ਮਸਾਇਲ ਆ ਗਏ ਨੇ, ਕਿਆ ਕੋਈ ਇੱਥੇ ਕੋਈ ਯਾਰ ਸੱਜਣ, ਕੋਈ ਦੋਸਤ ਐਸੇ ਮਿਲ ਜਾਂਦੇ ਨੇ ਬੰਦੇ ਨੂੰ ਕੋਈ ਜਿਹੜੇ ਉਹਦੇ ਲਈ ਕੋਈ ਮਹੀਨਾ 2 ਮਹੀਨੇ ਕੋਈ 3 ਮਹੀਨੇ ਰੱਖ ਕੇ ਉਹਨੂੰ ਖਾਣਾ ਖਵਾਉਣ, ਮਾਮਲਾ ਤੋਂ ਉਹਦੇ ਜਿਹੜੇ ਨੇ ਉਹ ਕਰ ਦਿੰਦੇ ਨੇ ਜੀ ਲੋਕ? ਬਿਲਕੁਲ। ਇਹਦਾ ਤਾਮਨ ਕਰਦੇ ਨੇ ਇਸ ਮੌਜੂ ਤੇ ਮੈਂ ਬੜੀ ਦਿਲ ਦੀ ਮੇਰੀ ਖਾਹਿਸ਼ ਹੈ ਕਿ ਇਸ ਮੌਜੂ ਤੇ ਮੈਂ ਗੱਲ ਕਰਾਂ। ਠੀਕ ਹੋ ਗਿਆ। ਦੇਖੋ ਪਾਕਿਸਤਾਨ ਦੀ ਨਹੀਂ ਹੋ ਰਹੀ, ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਇਹ ਸਾਊਦੀ ਅਰਬ ਦੀ ਗੱਲ ਹੋ ਰਹੀ ਹੈ। ਜਬੇਲ ਸ਼ਹਿਰ ਦੀ ਦਮਾਮ ਦੇ ਨਾਲ ਮੈਂ ਉੱਥੇ ਰਿਹਾ ਜੀ। ਮੈਂ ਜਨਾਬ ਉਹਨਾਂ ਦੇ ਨਾਲ ਕਮੇਟੀ 'ਚ ਸ਼ਾਮਲ ਵੀ ਹਾਂ। ਅਸੀਂ ਜਨਾਬ ਕੀ ਉਹ ਕਰਦੇ ਨੇ ਕਿ ਜਦੋਂ ਹਰ ਮਹੀਨੇ ਮਤਲਬ ਜਿਹੜਾ ਨਹੀਂ ਆ 10-15-20 ਰੁਪਏ ਉਹਦਾ ਜਿਹੜਾ ਨਹੀਂ ਆ ਤੁਸੀਂ ਮਹੀਨਾ ਦੇਣਾ ਕਰਨਾ। ਕੋਈ 10-20 ਰੁਪਏ ਕੋਈ ਬੰਦੇ ਨੂੰ ਇੱਥੇ ਕੁਝ ਵੀ ਨਹੀਂ, ਏਡੀ ਵੱਡੀ ਅਮਾਉਂਟ ਵੀ Amount ਵੀ ਨਹੀਂ, ਬੰਦੇ ਦਾ ਬੜਾ ਕੰਮ ਚੱਲ ਜਾਂਦਾ ਮੈਂ ਅਗਲੇ ਦੱਸਣ ਬੰਦੇ ਦਾ। ਲੱਗਾ ਕਿ ਕਮ ਸੇ ਕਮ ਕੋਈ ਤਕਰੀਬਨ ਉਹਦੇ 'ਚ 2-4 ਹਜ਼ਾਰ ਬੰਦਾ ਹੈ। ਉਹ 2-4 ਹਜ਼ਾਰ ਬੰਦਾ ਜਦੋਂ 50-50 ਰੁਪਏ ਵੀ ਜਮ੍ਹਾਂ ਕਰਕੇ ਦਿੰਦਾ ਹੈ ਨਾ, ਤੇ ਸਮਝ ਲਓ ਕੋਈ ਇੱਕ ਨਵੇਂ ਬੰਦਾ ਕੋਈ ਜਾਂ ਪੁਰਾਣਾ ਬੰਦਾ ਕੋਈ ਇੱਕ ਟਾਈਮ ਮਿਲ ਜੇ ਤੈਨੂੰ 50 ਰੁਪਏ ਖਾਣਾ ਖਵਾ ਛੜੋ ਨਾ ਤੁਸੀਂ, ਤੇ ਇੰਨੇ ਕੋ ਪੈਸੇ ਲੱਗ ਜਾਂਦੇ ਨੇ। ਹਾਂ, ਤੇ ਤੁਸੀਂ ਬਿਲਕੁਲ ਉਹ ਇਹ ਕਿਸੇ ਤਾਂ ਬੰਦੇ ਨੂੰ ਕਾਰੋਬਾਰ ਕਰਨ ਵਾਸਤੇ ਉਹ ਜਿਹੜੀ ਉਹਨਾਂ ਨੇ ਕਮੇਟੀ ਬਣਾਈ ਉਹਦੇ 'ਚ 50 ਰੁਪਏ ਮਹੀਨਾ ਤੁਸੀਂ ਮਤਲਬ ਜਮ੍ਹਾਂ ਕਰੋ ਨਾ, ਤੇ ਅਗਰ 5-6 ਹਜ਼ਾਰ ਬੰਦਾ ਉਹ 50-50 ਹਜ਼ਾਰ ਰੁਪਏ 50-50 ਰੁਪਏ ਦੇਵੇ ਤੇ ਮਾਸ਼ਾਅੱਲਾ ਅੱਛੀ ਖਾਸੀ ਅਮਾਉਂਟ ਬਣ ਜਾਂਦੀ। ਉਹ ਨਵੇਂ ਬੰਦੇ ਨੂੰ ਉਹ ਕੋਈ ਨਾ ਕੋਈ ਕਾਰੋਬਾਰ ਕਰ ਦਿੰਦੇ ਨੇ, ਜਾਂ ਮਤਲਬ ਹੋਟਲ ਖੋਲ ਦੇਣਗੇ, ਜਾਂ ਉਹਨੂੰ ਮਤਲਬ ਕੋਈ ਬਕਾਲਾ ਖੋਲ ਦੇਣਗੇ, ਜਾਂ ਉਹਨੂੰ ਮਤਲਬ ਕਿ ਕੋਈ ਗੱਡੀ ਲੈ ਦੇਣਗੇ, ਕੋਈ ਨਾ ਕੋਈ ਕਾਰੋਬਾਰ ਕਰਕੇ ਦੇਣਗੇ। ਉਹਨੇ ਉਸ ਕਾਰੋਬਾਰ ਦੇ ਉੱਤੇ ਜਨਾਬ ਪੈਸੇ ਕਮਾ ਕੇ ਨਾ ਉਹ ਪੈਸੇ ਯੂਨੀਅਨ ਨੂੰ ਵਾਪਸ ਦੇਣੇ। ਅੱਛਾ, ਉਹ ਬੰਦੇ ਨੇ ਬਤੌਰ ਕਰਜ਼ਾ ਲੈਣਾ ਯੂਨੀਅਨ ਬਤੌਰ ਕਰਜ਼ਾ ਲੈਣਾ। ਠੀਕ ਹੋ ਗਿਆ। ਹੈਲਪ ਕੀਤੀ ਗਈ ਹੈ ਨਾ ਉਹਨੂੰ। ਠੀਕ, ਤੇ ਠੀਕ। ਕੋਈ ਪਹਿਲੀ ਗੱਲ ਹੈ ਕਿ ਧਾਰੇ ਤੇ ਕੋਈ ਇਹਨੇ ਦਿੰਦਾ ਨਹੀਂ, ਦਿੰਦਾ ਨਹੀਂ, ਇਹ ਹਕੀਕਤ ਨਾਲ ਹੈ। ਉਹ ਕਮੇਟੀ 'ਚ ਸ਼ਾਮਲ ਹੋ ਜਾਂਦਾ ਹੈ, ਨਾਲ ਜਨਾਬ ਉਹ ਕਮੇਟੀ ਦੇ ਪੈਸਿਆਂ ਤੋਂ ਕਾਰੋਬਾਰ ਕਰ ਲੈਂਦਾ। ਠੀਕ ਹੋ ਗਿਆ। ਤੇ ਉਹ ਫਿਰ ਉਸ ਤੋਂ ਬਾਅਦ ਉਹ ਜੇ- ਕਮੇਟੀ ਕਾਹਦੇ ਵਾਸਤੇ ਬਣੀ ਹੋ ਜੇ? ਬੇਸਿਕਲ ਉਹ ਬਣੀ ਇਸ ਚੀਜ਼ ਵਾਸਤੇ ਵੇ ਕਿ ਬੰਦਾ ਉਹ ਕਮੇਟੀ ਦੇ ਵਿੱਚ ਜਿੰਨੇ ਮੈਂਬਰ ਨੇ ਉਹਨਾਂ 'ਚ ਕੋਈ ਬੰਦਾ ਫੋਤ ਹੋ ਗਿਆ ਨਾ, ਉਹ ਸਾਰੇ ਕਮੇਟੀ ਦੇ ਪੈਸੇ ਜਿੰਨੇ ਨੇ ਉਹਨੂੰ ਦਿੱਤੇ ਜਾਣਗੇ। ਕਮ ਸੇ ਕਮ ਉਹ ਅਮਾਉਂਟ ਜਿਹੜੀ ਏ 5 ਤੋਂ 6 ਲੱਖ ਰਿਆਲ ਦੀ ਬਣ ਜਾਂਦੀ ਹੈ ਜੀ। ਅੱਛਾ, 5 ਤੋਂ 6 ਲੱਖ ਰਿਆਲ ਦੀ ਉਹ ਅਮਾਉਂਟ ਬਣ ਜਾਂਦੀ ਏ। ਉਹ ਜਿਹੜੀ 5-6 ਲੱਖ ਰਿਆਲ ਦੀ ਅਮਾਉਂਟ ਬਣਦੀ ਹੈ, ਇੱਕ ਬੰਦਾ ਫੋਤ ਹੋ ਗਿਆ ਤੇ ਉਹਦੇ ਪਿਛਲੇ ਮਤਲਬ 20 ਬੱਚਿਆਂ ਨੂੰ ਦਿੱਤੀ ਜਾਂਦੀ ਹੈ, ਤੇ ਉਹ ਪਾਕਿਸਤਾਨ 'ਚ ਕੋਈ ਨਾ ਕੁਝ ਉਹਦਾ ਸਵਾਰ ਲੈਂਦਾ, ਕੋਈ ਕਾਰੋਬਾਰ ਕਰ ਲੈਂਦਾ, ਮਾਰਾ ਜਗ੍ਹਾ ਉਹਨਾਂ ਦਾ ਨਿਜ਼ਾਮ ਬਣ ਜਾਂਦਾ। ਉਹ ਤਾਂ ਰਈਸ ਆਦਮੀ ਨੇ ਇੱਥੇ ਮਤਲਬ ਜਿੰਨਾ ਕਾਰੋਬਾਰ ਕੀਤੇ ਨੇ। ਮੈਂ ਇਹ ਨਹੀਂ ਚਾਹੁੰਦਾ ਕਿ ਮਤਲਬ ਜਿਹੜਾ ਨਹੀਂ ਹੈ ਕਿ ਵੇਖੋ ਉਹ ਕੋਈ ਭਰਾ ਅੱਗੇ ਲੱਗ ਜਾਵੇ ਤੇ ਸਾਰਿਆਂ ਦਾ ਮਤਲਬ ਜਿਹੜਾ ਨਹੀਂ ਹੈ ਨਾ ਪਤਾ ਸੌਰ ਜਗ੍ਹਾ ਸਾਰਿਆਂ ਸਾਰਿਆਂ ਦਾ ਫਾਇਦਾ ਹੋ ਜਾਏਗਾ। ਤੇ ਮੈਂ ਚਾਹੁੰਦਾ ਕਿ ਇਹ ਕੰਮ ਹੋਣਾ ਚਾਹੀਦਾ। ਠੀਕ ਹੋ। ਅਮਰੀਕਾ ਦਾ ਨਾਂ ਚੱਲ ਰਿਹਾ ਟਰੱਕਿੰਗ ਦੇ ਵਿੱਚ, ਜੀ ਬਿਲਕੁਲ। ਇੱਕ ਬੂਮ ਹੈ, ਸਮਝ ਲਓ ਕਿ ਦੁਨੀਆ ਮੰਨਦੀ ਹੈ ਜੀ ਟਰੱਕਿੰਗ ਦਾ ਬੜਾ ਕਾਰੋਬਾਰ ਹੈ। ਬੜਾ ਕਾਰੋਬਾਰ। ਅਮਰੀਕਾ, ਕੈਨੇਡਾ ਸਮਝਦੇ ਨੇ ਲੋਕ ਬੜਾ ਹੈ, ਜੀ ਜਾਂ ਯੂਰਪ ਦੇ ਕੁਝ ਮੁਲਕ ਨੇ ਜਿਨ੍ਹਾਂ ਵਿੱਚ ਕਹਿੰਦੇ ਨੇ ਬੜਾ ਹੈ। ਬੜਾ ਜੀ। ਉਹਨਾਂ ਦੇ ਮੁਕਾਬਲੇ 'ਚ ਤੁਸੀਂ ਸਾਊਦੀਆ ਦੇ ਵਿੱਚ ਟਰੱਕਿੰਗ ਦੇ ਕਾਰੋਬਾਰ, ਜਿਹੜਾ ਟਰਾਲੇ ਦਾ ਕਾਰੋਬਾਰ ਹੈ ਤੁਹਾਡਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂ ਜੀ, ਵੇਖੋ ਗੱਲ ਹੈ ਕਿ ਅਲਹਮਦੁਲਿਲਾ ਇੱਥੇ ਵੀ ਬਹੁਤ ਜ਼ਿਆਦਾ ਕੰਮ ਹੈ ਟਰਾਂਸਪੋਰਟ ਦਾ। ਠੀਕ, ਅਗਰ ਕਰੋ ਤੇ ਕਰੋ। ਗੱਲ ਤੇ ਹੁੰਦੀ ਹੈ ਕਰੋ ਦੀ, ਪਿਛਲੀ ਗੱਲ ਤੇ ਆ ਗਈ ਕਿ ਨੀਅਤ ਤੁਹਾਡੀ ਨੀਅਤ ਸਾਫ਼ ਸਾਫ਼ ਹੋਣੀ ਚਾਹੀਦੀ ਹੈ। ਬਹਰਹਾਲ ਜੀ ਵੇਖੋ
मैक्सिमम जरा नहीं है, अगर मैं आप खुद गड्डी चलाना ना, मेरी गड्डी है, मैं आप खुद चलाना तो 15,000 तो भी उत्ते उत्ते ਮਾਸ਼ਾਅੱਲਾ ਠੀਕ ਹੈ ਜੀ। अगर कोई बंदा सही नीयत ना काम करे। ਸਹੀ ਨੀਅਤ ਨਾਲ ਇੱਥੇ ਜਿਹੜੇ ਕਹਿੰਦੇ ਨੇ ਕਿ ਯਾਰ ਮੁਖਾਲਫੇ ਬਹੁਤ ਜ਼ਿਆਦਾ ਨੇ, ਮੁਖਾਲਫੇ ਜੀ, ਮਤਲਬ ਕਿ ਬਿਲਕੁਲ, ਜੁਰਮਾਨੇ ਜਿਹੜੇ ਜੁਰਮਾਨੇ ਨੇ, ਬਹੁਤ ਜੁਰਮਾਨੇ ਜ਼ਿਆਦਾ। ਬੜੇ ਜੇ ਨੇ, बिल्कुल। ਤੇ ਉਹਨਾਂ ਦੇ ਬਾਰੇ ਤੁਸੀਂ ਕੀ ਕਹੋਗੇ? ਰੋਡ ਦੇ ਉੱਤੇ ਜੇ ਚੜਨਾ ਹੈ ਜੁਰਮਾਨੇ ਤੇ ਫਿਰ ਆਉਣੇ ਨੇ। ਵੇਖੋ ਜੀ ਗੱਲ ਇਹ ਵੇ ਕਿ ਤੇ ਉਹ- ਗਲਤੀ ਮੈਂ ਦੱਸਣ ਲੱਗਾ, ਗਲਤੀ ਨਾ ਕਰੋ ਤੇ ਜੁਰਮਾਨਾ ਕੋਈ ਨਹੀਂ। ਠੀਕ ਹੈ ਜਿਹੜੀ ਤੁਸੀਂ ਗਲਤੀ ਕਰਨੀ ਹੈ, ਫਾਰ ਐਗਜ਼ਾਮਪਲ ਤੁਸੀਂ ਇੱਕ ਟਰੈਕ ਬਣੇ ਆ, ਉਸ ਟਰੈਕ ਤੋਂ ਹਟ ਕੇ ਗੱਡੀ ਚਲਾਣੀ ਹੈ ਤੇ ਉਹਦਾ ਫਾਈਨ ਤੁਹਾਨੂੰ ਲੱਗਦਾ। ਅੱਛਾ ਜਿਹੜਾ ਟਰਾਲਾ ਚਲਾਣਾ ਹੈ ਉਹ ਇੱਕ ਟਰੈਕ ਹੈ। ਜੀ ਬਿਲਕੁਲ। ਸਾਊਦੀ ਅਰਬ ਦੇ ਵਿੱਚ ਤਕਰੀਬਨ 99% ਜਿੰਨੇ ਵੀ ਮੇਨ ਵੱਡੇ ਹੈਵੀ ਰੋਡ ਨੇ ਨਾ, ਉਹਨਾਂ ਦੇ 3 ਲਾਈਨਾਂ ਨੇ। ਠੀਕ ਹੈ ਤਿੰਨਾਂ ਲਾਈਨਾਂ ਚੋਂ ਇੱਕ ਲਾਈਨ ਜਿਹੜੀ ਹੈ ਨਾ ਉਹ ਟਰਾਲਿਆਂ ਦੀ ਹੈ, 2 ਲਾਈਨਾਂ ਜਿਹੜੀਆਂ ਛੋਟੀਆਂ ਮਤਲਬ ਸਾਡੇ ਉਹ ਪਾਕਿਸਤਾਨ ਵਾਲਾ ਹਿਸਾਬ ਨਹੀਂ ਕਿ ਜਿੱਧਰ ਮਰਜ਼ੀ ਮੂੰਹ ਚੁੱਕਿਆ ਤੇ ਜਾ ਰਹੇ ਹੋ, ਉਹ ਚੱਕਰ ਨਹੀਂ ਜੀ। ਉਹ ਚੱਕਰ ਨਹੀਂ। ਇੱਥੇ ਜਨਾਬ ਤੁਸੀਂ ਕੀ ਕਰਨਾ ਹੈ ਕਿ ਇੱਕ ਹੀ ਤੁਹਾਡੀ ਲਾਈਨ ਹੈ ਟਰਾਲੇ ਵਾਲੀ, ਉਹ ਲਾਈਨ ਤੇ ਤੁਸੀਂ ਚੱਲਣਾ। ਤੁਹਾਡੇ ਅੱਗੇ 20 ਦੀ ਸਪੀਡ ਤੇ ਜਾ ਰਿਹਾ, ਤੁਸੀਂ ਵੀ ਉਹਨੂੰ ਹੀ ਫਾਲੋ ਕਰਕੇ 20 ਤੇ ਜਾਣਾ। ਤੁਸੀਂ ਇਹ ਨਹੀਂ ਕਰ ਸਕਦੇ ਕਿ ਉਹ 20 ਤੇ ਆ ਤੇ ਤੁਸੀਂ 50 ਤੇ ਲੰਘ ਜਾਓਗਾ ਉਹਨੂੰ ਓਵਰਟੇਕ ਮਾਰ ਕੇ। ਅਗਰ ਤੁਸੀਂ ਓਵਰਟੇਕ ਮਾਰਨੀ ਹੈ ਤਾਂ ਤੁਹਾਨੂੰ 5,000 ਰਿਆਲ ਲੱਗਣਾ, ਜ਼ਬਰਦਸਤ। ਤੁਹਾਨੂੰ 5,000 ਦਾ ਫਾਈਨ ਦਿੱਤਾ ਜਾਣਾ, 5,000 ਜੁਰਮਾਨਾ ਆ ਗਿਆ। 5,000 ਜੁਰਮਾਨਾ ਹੈ। ਲੇਕਿਨ ਕੋਈ ਜਾਣਬੁੱਝ ਕੇ ਗੱਡੀ ਮੱਠੀ ਸਲੋ ਚਲਾ ਰਿਹਾ ਤੇ ਛੁਰਤੇ ਦਾ ਧਿਆਨ ਉਹਦੇ ਤੇ ਵੀ ਪੈ ਗਿਆ ਤੇ ਉਹ ਛੁਰਤੇ ਨੇ ਉਹਨੂੰ ਵੀ ਫਾਈਨ ਦੇਣਾ ਕਿ ਤੂੰ ਮਤਲਬ ਜਾਣਬੁੱਝ ਕੇ ਕਿਉਂ ਗੱਡੀ ਸਲੋ ਚਲਾ ਰਿਹਾ। ਠੀਕ ਹੋ ਗਿਆ, ਮਤਲਬ ਦੋਵਾਂ ਲਈ ਕਾਨੂੰਨ ਹੈ, ਅਗਲੇ ਲਈ ਵੀ ਹੈ, ਹਰ ਇੱਕ ਲਈ ਕਾਨੂੰਨ ਹੈ। ਠੀਕ ਹੈ। ਫਿਰ ਵੇਖੋ ਜੀ ਦੂਸਰੇ ਨੰਬਰ ਤੇ ਗੱਲ ਇਹ ਵੇ ਕਿ ਤੁਸੀਂ ਗੱਡੀ ਚਲਾ ਰਹੇ ਹੋ, ਤੁਸੀਂ ਟੈਲੀਫੋਨ ਕਿਲੇ ਹੱਥ ਚ ਲਾ ਲਈ ਤੇ ਬਾਅਦ ਕਰ ਮੈਨੂੰ ਆਪ ਖੁਦ ਹੋਇਆ ਕਿ ਇੰਜ ਅਸੀਂ ਟੈਲੀਫੋਨ ਇਹ ਫੜਦੇ ਗਏ ਆ ਤੇ ਛੁਰਤੇ ਨੇ ਪਿੱਛੋਂ ਵੇਖ ਲਿਆ। ਇਹ ਤੇ ਪਤਾ ਨਹੀਂ ਲੱਗਦਾ ਛੁਰਤਾ ਕਿਸ ਟਾਈਮ ਕਿਹੜੀ ਨੁਕਰੋਂ ਨਿਕਲ ਆਉਣਾ। ਸ਼ੁਰਤਾ ਮਤਲਬ ਪੁਲਿਸ ਵਾਲਾ। ਅੱਛਾ ਪੁਲਿਸ ਵਾਲਾ। ਪੁਲਿਸ ਵਾਲਾ। ਠੀਕ ਹੈ। ਪੁਲਿਸ ਦਾ ਕੋਈ ਪਤਾ ਨਹੀਂ ਕਿਸ ਟਾਈਮ, ਯਾਨੀ ਕਿ ਫਿਰ ਤੁਸੀਂ ਇਹ ਵੇ ਕਿ ਤੁਸੀਂ ਬੈਲਟ ਨਹੀਂ ਲਾਇਆ ਤਾਂ ਤੁਹਾਨੂੰ ਇਹ ਵੀ ਫਾਈਨ ਹੈ, ਤੁਸੀਂ ਮੋਬਾਈਲ ਕਾਨੂੰਨ ਲਾਇਆ ਤੁਹਾਡੇ ਲਈ ਫਾਈਨ। ਯਾਨੀ ਕਿ ਫਾਇਦੇ ਸਾਰੇ ਜਿੰਨੇ ਵੀ ਨੇ ਸਾਡੇ ਵਾਸਤੇ ਨੇ। ਅਗਰ ਉਹ ਰੋਕਦੇ ਨੇ ਇਹਨਾਂ ਚੀਜ਼ਾਂ ਤੋਂ ਤੇ ਸਾਡੇ ਲਈ ਇਹ ਸਾਡੀ ਮਤਲਬ ਸੇਫਟੀ ਵਾਸਤੇ। ਠੀਕ ਹੋ ਗਿਆ, ਠੀਕ ਹੋ ਗਿਆ। ਔਰ ਉਹ ਜਾਣਬੁੱਝ ਕੇ ਕੋਈ ਮੁਖਾਲਫਾ ਨਹੀਂ ਦਿੰਦਾ। ਠੀਕ ਹੋ ਗਿਆ। ਕਿਹੜੇ ਕਿਹੜੇ ਫਿਰ ਕਾਗਜ਼ਾਤ? ਇੱਕ ਤੁਹਾਡੀ ਹੋਰ ਗੱਲ ਟੋਕਨੇ ਆ, ਅਗਰ ਉਹ ਮੁਖਾਲਫਾ ਜਦੋਂ ਦਿੰਦਾ ਹੈ ਨਾ, ਉਹ ਨਾਲ ਤਸਵੀਰ ਖਿੱਚ ਕੇ ਬੰਦੇ ਦਾ ਜਿਹੜਾ ਜੁਰਮ ਉਹਨੇ ਕੀਤਾ ਹੁੰਦਾ ਹੈ ਉਹ ਨਾਲ ਲਾਂਦਾ ਹੈ। ਜਦੋਂ ਉਹਨੂੰ ਮੁਖਾਲਫਾ ਹੁੰਦਾ ਹੈ ਉਹ ਆਖਦਾ ਨਾ ਕਿ ਮੈਂ ਜੀ ਇਹ ਗਲਤੀ ਨਹੀਂ ਕੀਤੀ, ਮੇਰੇ ਤੇ ਜਾਣਬੁੱਝ ਕੇ ਮੁਖਾਲਫਾ ਦਿੱਤਾ ਨਹੀਂ ਤਾਂ ਗਿਆ। ਜੁਰਮਾਨਾ ਤੁਹਾਨੂੰ ਕਿੰਜ ਪਤਾ ਲੱਗਦਾ ਜੀ ਆ ਗਿਆ ਜੁਰਮਾਨਾ? ਉਹ ਜੀ ਉਹਦਾ ਸਾਡੀਆਂ ਗੱਡੀਆਂ ਸਾਡੇ ਨਾਮ ਦੀਆਂ ਨੇ। ਅੱਛਾ ਗੱਡੀਆਂ, ਜਦੋਂ ਉਹ ਮਤਲਬ ਸਾਡੀ ਤਸਵੀਰ ਲੈਂਦੇ ਨੇ ਕਾਮੇ ਰੁਕਸੇ ਦੀ, ਗੱਡੀਆਂ ਦੇ ਅੰਦਰ ਕਫੀਲ ਦੇ ਨਾਂ ਹੁੰਦੀਆਂ ਨੇ। ਗੱਡੀ ਕਫੀਲ ਦਾ ਨਾਮ ਮਕਸਦਮ ਕੀਤੀ ਹੁੰਦੀ ਏ। ਉਹ ਫਾਈਨ ਜਿਹੜਾ ਹੁੰਦਾ ਹੈ ਉਹ ਸਾਡੇ ਮਕਸਦਮ ਕਾਮੇ, ਮਤਲਬ ਮਕਸਦਮ ਉਹ ਸਾਡੇ ਜਿਹੜੇ ਗੱਡੀ ਦੇ ਕਾਗਜ਼ ਹੁੰਦੇ ਨੇ ਉਹ ਸਾਡੇ ਨਾਂ ਹੁੰਦੇ ਨੇ। ਅੱਛਾ ਠੀਕ ਹੈ। ਉਹ ਜਨਾਬ ਜਦੋਂ ਮੁਖਾਲਫਾ ਹੁੰਦਾ, ਜੁਰਮਾਨਾ ਹੁੰਦਾ, ਸਾਡੇ ਕਾਮੇ ਦੇ ਨੰਬਰ ਤੇ ਹੁੰਦਾ, ਜਿਹੜਾ ਸਾਡਾ ਕਾਮਾ ਨੰਬਰ, ਜਿਵੇਂ ਪਾਕਿਸਤਾਨ ਸ਼ਨਾਖਤੀ ਠੀਕ ਹੈ। ਕਾਰਡ ਤੇ ਤੁਹਾਨੂੰ ਮੋਬਾਈਲ ਦੇ ਉੱਤੇ ਕੋਈ ਮੈਸੇਜ ਆਉਂਦਾ ਹੈ ਕਿ ਤੁਹਾਡਾ Message ਮੁਖਾਲਫਾ ਆ ਗਿਆ, ਮਤਲਬ ਜੁਰਮਾਨਾ ਆਇਆ ਜਾਂ ਮੈਸੇਜ ਹੁੰਦਾ? ਮੈਸੇਜ ਆਉਂਦਾ? ਮੈਸੇਜ ਹੁੰਦਾ। ਸਾਡੀ ਅਫਸਰ ਹੁੰਦੀ ਹੈ, ਇੱਕ ਅਫਸਰ ਇੱਥੋਂ ਦੀ ਮਤਲਬ ਇੱਕ ਐਬ ਹੈ, ਅਫਸਰ ਉਹਦਾ ਨਾਂ ਹੈ। ਅਫਸਰ ਦੇ ਉੱਤੇ ਤੁਹਾਡਾ ਸਾਰਾ ਜਿੰਨਾ, ਜਦੋਂ ਤੁਸੀਂ ਸਾਊਦੀਆ ਆਏ ਹੋ, ਜਦੋਂ ਤੁਸੀਂ ਗਏ ਹੋ, ਛੁੱਟੀ ਕਿੰਨੀ ਵਾਰੀ ਗਏ ਹੋ, ਕਿਹੜੇ ਮੁਲਕ, ਇਹ ਸਾਊਦੀਆ ਦੇ ਮੁਲਕ ਜੋ ਬਾਹਰ ਨਿਕਲਣਾ ਔਰ ਅੰਦਰ ਇੰਟਰ ਉਹਦੇ ਹੋਣਾ, ਤੋਂ ਸਾਰਾ ਤੁਹਾਡਾ ਰਿਕਾਰਡ ਹੈ। ਸਾਰਾ ਰਿਕਾਰਡ ਉਹਦੇ ਵਿੱਚ ਹੈ। ਉਹਦੇ 'ਚ ਤੁਹਾਨੂੰ ਮੁਖਾਲਫਾ ਹੋਣਾ, ਜੁਰਮਾਨਾ ਮਤਲਬ ਕਿ ਹੋਣਾ। ਅਗਰ ਮੈਂ ਵੇਖਣਾ ਚਾਹਨਾ ਕਿ ਭਾਈ ਨਾਸਰ ਸਾਹਿਬ ਜਿਹੜਾ ਨਾ ਸਾਊਦੀਆ 'ਚ ਕੀ ਕੀਤਾ ਹੈ ਸ਼ੁਰੂ ਤੋਂ ਲੱਗ ਕੇ ਜੀ, ਸ਼ੁਰੂ ਹੁੰਦਾ, ਤੋਂ ਲੈ ਕੇ ਤੁਹਾਡੀ ਪੂਰੀ ਹਿਸਟਰੀ ਉਹਦੇ ਵਿੱਚ ਹੈ, ਅਫਸਰ ਦੇ ਵਿੱਚ। ਇਹ ਤੇ ਬੜਾ ਇੱਕ ਮਤਲਬ ਇਹ ਸਭ- ਜ਼ਬਰਦਸਤ ਜੀ, ਕਦਮ ਹੈ। ਬੜਾ ਮਤਲਬ ਕਿ ਸਾਡੇ ਪਾਕਿਸਤਾਨ 'ਚ ਵੀ ਹੋਣਾ ਚਾਹੀਦਾ ਫਿਰ ਇਹ ਤੇ ਜੀ ਚੀਜ਼ਾਂ। ਬਿਲਕੁਲ। ਤੁਹਾਡਾ ਇਹ ਜਨਾਬ ਪੂਰਾ ਇਹਦੇ ਵਿੱਚ ਜਿੰਨਾ ਤੁਸੀਂ ਕੰਮ ਕੀਤਾ, ਜਿੰਨੇ ਤੁਸੀਂ ਸਾਊਦੀ ਚੇਂਜ ਕੀਤੇ ਨੇ, ਯਾਨੀ ਕਿ ਤੁਸੀਂ ਅੱਜ ਵੀਜ਼ਾ ਇਹਦੇ ਨਾਲ ਰੱਖਿਆ, ਕੱਲ ਉਹਦੇ ਨਾਲ ਰੱਖਿਆ, ਉਹਦੇ ਨਾਲ ਰੱਖਿਆ, ਹਰ ਚੀਜ਼ ਉਹਦੇ ਉਹ ਵੀ ਵਿੱਚ, ਰਿਕਾਰਡ ਉਹਦੇ 'ਚ। ਹਰ ਚੀਜ਼ ਦੁਨੀਆ 'ਚ ਠੀਕ ਹੋ ਜੋ ਗਿਆ। ਉਹਦੇ ਵਿੱਚ ਕੀਤਾ ਤੁਹਾਨੂੰ ਜੁਰਮਾਨਾ ਆ ਗਿਆ ਹੈ, ਹੁਣ ਅਦਾ ਵੀ ਉੱਥੋਂ ਹੀ ਹੋਣਾ ਉਹਦੇ 'ਚੋਂ ਹੀ। ਅਦਾ ਜਿਹੜਾ ਤੁਸੀਂ ਆਪਣੇ ਅਕਾਊਂਟ 'ਚੋਂ ਕਰ ਸਕਦੇ ਹੋ। ਦੂਸਰੇ ਨੰਬਰ ਤੇ ਇਹ ਵੇ ਕਿ ਮੈਂ ਤੁਹਾਨੂੰ ਜਿਹੜੀ ਗੱਲ ਦੱਸਦਾ, ਬੰਦੇ ਆਂਦੇ ਨੇ ਜੀ ਸਾਡਾ ਜਾਣ ਬੁੱਝ ਕੇ ਜੁਰਮਾਨਾ ਸਾਨੂੰ ਦਿੱਤਾ, ਸਾਡੇ ਤੇ ਮਤਲਬ ਇਹ ਤੇ ਹਾਂ ਜੁਰਮ ਹੀ ਨਹੀਂ ਕੀਤਾ ਜਿਹੜਾ ਸਾਨੂੰ। ਉਹਨਾਂ ਨੇ ਉਸ ਜਗ੍ਹਾ ਦੀ ਲੋਕੇਸ਼ਨ ਵੀ ਤੁਹਾਨੂੰ ਦੇਣੀ ਹੈ ਕਿ ਤੁਸੀਂ ਇੱਥੇ ਇਹ ਕੰਮ ਕੀਤਾ ਸੀ। ਠੀਕ ਹੋ ਗਿਆ। ਫਿਰ ਉਹਨਾਂ ਨੇ ਤੁਹਾਨੂੰ ਉਹ ਤਸਵੀਰ ਵੀ ਦੇ ਦੇਣੀ ਹੈ ਕਿ ਆਹ ਵੇਖ ਲਵੋ। ਤੁਹਾਨੂੰ ਉਹਨਾਂ ਮੌਕੇ ਤੇ ਮਤਲਬ ਬੰਦੇ ਸਬੂਤ ਦੇਣਗੇ, ਝੂਠਾ ਮੁਖਾਲਫਾ ਨਹੀਂ ਦੇਣਗੇ। ਠੀਕ ਹੋ ਗਿਆ। ਅਗਰ ਕਿਸੇ ਵਜ੍ਹਾ ਨਾਲ ਅਗਰ ਤੁਹਾਨੂੰ ਝੂਠਾ ਮੁਖਾਲਫਾ ਕਿਸੇ ਸ਼ੁਰਤੇ ਨੇ ਦੇ ਵੀ ਦਿੱਤਾ ਹੈ ਨਾ, ਤੇ ਤੁਸੀਂ ਫਿਰ ਉਹਦੀ ਦਰਖਾਸਤ ਲਿਖ ਕੇ ਉਹਨਾਂ ਕੇ ਮਤਲਬ ਰਿਕੁਐਸਟ ਭੇਜਣੀ ਹੈ ਕਿ ਜੀ ਸਾਡੇ ਨਾਲ ਜ਼ਿਆਦਤੀ ਹੋਈ ਹੈ, ਤੇ ਸਾਨੂੰ ਦਰਖਾਸਤ ਵੀ ਉੱਥੇ ਆਨਲਾਈਨ ਹੀ ਲਿਖਣੀ ਹੈ? ਆਨਲਾਈਨ ਲਿਖ ਕੇ ਤੁਸੀਂ ਕਿਸੇ ਨੂੰ ਮਿਲਣ ਦੀ ਜ਼ਰੂਰਤ ਨਹੀਂ, ਨਹੀਂ। ਉਹ ਉਹ ਜਿਹੜੀ ਕਿਸੇ ਅਫਸਰ ਚੌਰੀ ਨੂੰ, ਨਹੀਂ, ਕਿਸੇ ਨੂੰ ਨਹੀਂ, ਤਰਲੇ ਦੀ ਕੋਈ ਜ਼ਰੂਰਤ ਨਹੀਂ। ਇੱਥੇ ਕਿਸੇ ਚੌਰੀ ਦੀ ਗੱਲ ਕੋਈ ਨਹੀਂ ਸੁਣੀ ਜਾਣੀ। ਇੱਥੇ ਜਨਾਬ ਸਿਰਫ ਉਹ ਜੇ ਤੁਹਾਡੀ ਅਫਸਰ ਹੈ ਨਾ, ਉਹਦੇ ਜੀ ਤੁਹਾਡਾ ਚੌੜੀ ਹੈ, ਉਹਦੇ ਜੀ ਤੁਸੀਂ ਅਫਸਰ ਹੀ ਤੁਹਾਡਾ ਚੌਧਰੀ ਹੈ। ਅਫਸਰ ਹੀ ਤੁਹਾਡਾ ਚੌਧਰੀ, ਉਹਦੇ ਜੀ ਤੁਸੀਂ ਲਿਖ ਕੇ ਤੇ ਆਪਣਾ ਜਿਹੜਾ ਨਹੀਂ ਹੈ ਆਪਣੀ ਰਿਕੁਐਸਟ ਭੇਜਣੀ ਹੈ ਜੀ ਮੇਰੇ ਨਾਲ ਜ਼ਿਆਦਤੀ ਹੋਈ ਹੈ। ਉਹ ਤੁਹਾਡੀ 24 ਘੰਟਿਆਂ 'ਚ 48 ਘੰਟਿਆਂ ਦੇ ਵਿੱਚ ਉਹਦੇ ਤੇ ਜਿਹੜਾ ਨਹੀਂ ਹੈ ਤੁਹਾਨੂੰ ਜਵਾਬ ਦੇਣਗੇ ਕਿ ਮਤਲਬ ਜਿਹੜਾ ਨਹੀਂ ਤੁਸੀਂ ਇਹ ਕੰਮ ਜੁਰਮ ਕੀਤਾ, ਫਿਰ ਤੁਹਾਨੂੰ ਸਬੂਤ ਦੇਣਗੇ ਜਾਂ ਤੁਹਾਨੂੰ ਕਹਿਣਗੇ ਠੀਕ ਹੈ ਮਾਲਿਸ਼ ਕਰਕੇ ਤੁਹਾਡਾ ਉਹ ਜੁਰਮਾਨਾ ਕੱਟ ਦੇਣਗੇ। ਅੱਛਾ, ਅਗਰ
ਉਹਨਾਂ ਨੂੰ ਸਮਝਦਾ ਹੁੰਦੀ ਹੋਈ ਕਿ ਯਾਰ ਇਹ ਵਾਕਈ ਇਹਦੇ ਨਾਲ ਬੰਦੇ ਨੇ ਜ਼ਿਆਦਤੀ ਹੋ ਗਈ ਹੈ, ਜ਼ਿਆਦਤੀ ਹੋਈ ਹੈ, ਫਿਰ ਤੁਹਾਡੇ ਨਾਲ ਮਾਜ਼ਰਤ ਕਰਨਗੇ ਤੇ ਖਤਮ ਕਰ ਦੇਣਗੇ। ਬਿਲਕੁਲ ਉਹ ਮੁਖਾਲਫਤ ਤੁਹਾਡਾ ਖਤਮ ਹੋ ਜਾਏਗਾ, ਜੁਰਮਾਨਾ ਖਤਮ ਹੋ ਜਾਏਗਾ। ਇੱਥੇ ਜੀ ਕਿਸੇ ਦਾ ਕੋਈ ਮਤਲਬ ਨਹੀਂ ਹੈ ਕਿ ਕਿਸੇ ਦਾ ਟੈਲੀਫੋਨ ਕਰਵਾ ਦਿਓ, ਜਿਵੇਂ ਪਾਕਿਸਤਾਨ ਕੇ ਪੁਲਿਸ ਵਾਲੇ ਡੱਕ ਲਿਆ ਤੇ ਕਿਸੇ ਐਮਪੀ ਐਮਐਨਏ ਦਾ ਫੋਨ ਕਰਵਾ ਦਿੱਤਾ, ਜਾਂ ਅੱਜ ਮੇਰੇ ਚਾਚੂ ਜੀ ਹੋਰੀ ਜੀ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕੋ ਭੈਣ ਭਰਾ ਕਿਲੇ ਪੁਲਿਸ 'ਚ ਲੱਗਾ, ਤੁਸੀਂ ਉਹਦਾ ਫੋਨ ਕਰਵਾ ਦਿੱਤਾ, ਲੋ ਜੀ ਇਹਦਾ ਗੱਲ ਕਰਿਆ ਜੇ, ਤੇ ਤੁਹਾਡੀ ਜਾਨ ਛੁੱਟ ਜਾਣੀ। ਇੱਥੇ ਇਹ ਚੱਕਰ ਕੋਈ ਨਹੀਂ। ਠੀਕ ਹੋ ਗਿਆ। ਤੁਸੀਂ ਟਰੱਕ ਤੇ ਆ ਗਏ ਹੋ, ਡਰਾਈਵਰੀ ਤੇ ਆ ਗਏ ਹੋ, ਤੁਹਾਨੂੰ ਕਿਹੜੇ ਕਾਗਜ਼ਾਤ ਜ਼ਰੂਰੀ ਨੇ ਕੋਲ ਰੱਖਣੇ? ਜੀ ਸਭ ਤੋਂ ਜ਼ਰੂਰੀ ਤੁਹਾਡਾ, ਅਗਰ ਤੁਸੀਂ ਮਤਲਬ ਵੇਖੋ ਜੀ ਰੋਡ ਤੇ ਚੱਲਦੇ ਹੋ ਤਾਂ ਤੁਹਾਡਾ ਕਾਮਾ ਵਾਇਲਡ ਹੋਣਾ ਚਾਹੀਦਾ, ਤੁਹਾਡਾ ਲਾਇਸੈਂਸ ਦੂਸਰੇ ਨੰਬਰ ਤੇ, ਮੇਨ ਪੁਆਇੰਟ ਤੁਹਾਡਾ ਲਾਇਸੈਂਸ ਹੈ, ਲਾਇਸੈਂਸ ਵਾਇਲਡ ਹੋਣਾ ਚਾਹੀਦਾ, ਖਤਮ ਨਹੀਂ ਹੋਣਾ ਚਾਹੀਦਾ। ਅਗਰ ਤੁਹਾਡਾ ਲਾਇਸੈਂਸ ਖਤਮ ਹੈ ਤੇ ਤੁਹਾਡਾ ਕੋਲ ਐਕਸੀਡੈਂਟ ਹੋ ਗਿਆ ਤਾਂ ਸਮਝੋ ਤੁਹਾਡੇ ਤੇ ਕਤਲ ਪੈ ਗਿਆ। ਅਗਰ ਤੁਹਾਡਾ ਲਾਇਸੈਂਸ ਖਤਮ ਹੈ, ਫਿਰ ਦੂਸਰੇ ਨੰਬਰ ਤੇ ਪਾਕਿਸਤਾਨ ਜਿੱਤੇ ਇਹ ਚੀਜ਼ ਨਹੀਂ ਫਾਲੋ ਕੀਤੀ ਜਾਂਦੀ, ਇੰਸ਼ੋਰੈਂਸ ਗੱਡੀ ਦੀ, ਇੰਸ਼ੋਰੈਂਸ ਜਿਹੜੀ ਗੱਡੀ ਦੀ, ਇਹ ਬਹੁਤ ਜ਼ਰੂਰੀ ਹੈ। ਠੀਕ ਹੈ। ਅਗਰ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਨਹੀਂ ਹੈ, ਤੁਹਾਡੇ ਕਾਗਜ਼ ਪੂਰੇ ਵਾਇਲਡ ਨੇ, ਫਿਰ ਵੀ ਅਗਰ ਤੁਹਾਡੇ ਕੋਲ ਕੋਈ ਮਤਲਬ ਐਕਸੀਡੈਂਟ ਹੋ ਗਿਆ, ਮਸਲਾ ਹੋ ਗਿਆ, ਤਾਂ ਉਹ ਵੀ ਸਮਝੋ ਤੁਹਾਡੇ ਤੇ ਜੁਰਮ ਪੈ ਗਿਆ। ਠੀਕ ਹੋ ਗਿਆ। ਤਿੰਨ ਚਾਰ ਚੀਜ਼ਾਂ ਬਹੁਤ ਜ਼ਰੂਰੀ ਨੇ, ਤੁਹਾਡਾ ਕਾਮਾ ਬਹੁਤ ਜ਼ਰੂਰੀ ਹੈ, ਤੁਹਾਡਾ ਲਾਇਸੈਂਸ ਬਹੁਤ ਜ਼ਰੂਰੀ ਹੈ, ਉਸ ਤੋਂ ਬਾਅਦ ਜਨਾਬ ਗੱਡੀ ਦੀ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ। ਇਹ ਚਾਰ ਚੀਜ਼ਾਂ ਤੇ ਨੇ ਕਿ ਤੁਹਾਡੀ ਜਾਨ ਤੇ ਮਾਲ ਦੀ ਹਿਫਾਜ਼ਤ ਕਰਨ ਵਾਸਤੇ। ਠੀਕ ਹੋ ਗਿਆ। ਉਸ ਤੋਂ ਹਟ ਕੇ ਜਿਹੜੇ ਤੁਹਾਡੇ ਜੁਰਮਾਨੇ ਮਤਲਬ ਕੋਈ ਮੁਖਾਲਫਾ ਜੁਰਮਾਨਾ ਵਗੈਰਾ ਜਿਹੜਾ ਆਉਂਦਾ ਨਾ, ਉਹਨਾਂ ਨੂੰ ਬਚਾਉਣ ਵਾਸਤੇ ਜਿਹੜੇ ਕਾਗਜ਼ਾਤ ਨੇ ਗੱਡੀਆਂ ਦੇ ਬਹੁਤ ਤਿੰਨ ਚਾਰ ਕਾਗਜ਼ਾਤ ਨੇ ਜਿਹੜੇ ਉਹ ਕਲੀਅਰ ਕਰਨੇ ਹੁੰਦੇ ਨੇ, ਉਹ ਬਹੁਤ ਜ਼ਰੂਰੀ ਨੇ। ਅਗਰ ਉਹ ਨਹੀਂ ਹੈ ਤੇ ਤੁਹਾਡੀ ਬਚਤ ਇਸ ਚੀਜ਼ ਤੋਂ ਹੋ ਸਕਦੀ ਹੈ ਕਿ ਚਲੋ ਜੁਰਮਾਨਾ ਵਗੈਰਾ ਤੁਸੀਂ ਪੇ ਕਰਕੇ ਜਾਨ ਛੁੱਟ ਜਾਂਦੀ। ਅਗਰ ਇਹ ਤਿੰਨ ਚੀਜ਼ਾਂ ਇੰਸ਼ੋਰੈਂਸ, ਕਾਮਾ ਤੇ ਲਾਇਸੈਂਸ, ਇਹ ਤੁਹਾਡਾ ਵਾਇਲਟ ਨਹੀਂ ਹੈ, ਇਹਦੇ ਤੋਂ ਬਗੈਰ ਤੁਸੀਂ ਗੱਡੀ ਚਲਾਉਂਦੇ ਹੋ ਤੇ ਇਹਦੇ ਤੇ ਤੁਹਾਨੂੰ ਸਜ਼ਾ ਹੋਏਗੀ, ਇਹਦੇ ਤੇ ਸਜ਼ਾ ਹੈ। ਉਹ ਦੂਸਰੇ ਤੁਹਾਨੂੰ ਜੁਰਮਾਨੇ ਤੋਂ ਜਾਨ ਬਖਸ਼ੀ ਹੋ ਸਕਦੀ ਹੈ, ਲੇਕਿਨ ਇਹਦੇ ਤੇ ਜਿਹੜਾ ਸਜ਼ਾ ਇਹਦੇ ਤੇ ਸਜ਼ਾ ਹੈ, ਤੁਹਾਨੂੰ ਇਹਦੇ ਤੇ ਜਾਨ ਬਖਸ਼ੀ ਨਹੀਂ। ਇਹ ਬਹੁਤ ਜ਼ਰੂਰੀ ਚੀਜ਼ਾਂ। ਠੀਕ ਹੋ ਗਿਆ। ਤੇ ਹੋਰ ਕੋਈ ਇਸ ਤੋਂ ਇਲਾਵਾ ਕੋਈ ਦੁਨੀਆਦਾਰੀ ਜਾਂ ਦੀਨ ਦੇ ਹਵਾਲੇ ਨਾਲ ਵੈਸੇ ਹੀ ਕੋਈ ਜ਼ਿੰਦਗੀ ਦੇ ਕੋਈ, ਬਿਲਕੁਲ ਜੀ, ਜ਼ਿੰਦਗੀ ਦੇ ਬਾਰੇ ਮਤਲਬ ਕਿ ਇੱਕ ਅੱਛਾ ਇੱਕ ਇੰਨਾ ਅਰਸਾ ਗੁਜ਼ਾਰਿਆ ਪ੍ਰਦੇਸ਼ ਦੇ ਵਿੱਚ, ਤੁਸੀਂ ਕੋਈ ਨਸੀਹਤ ਕਰਨਾ ਚਾਹੋ ਸਾਡੇ ਵੇਖਣ ਵਾਲਿਆਂ ਨੂੰ? ਵੇਖੋ ਗੱਲ ਇਹ ਹੁੰਦੀ ਹੈ ਕਿ ਕੋਸ਼ਿਸ਼ ਕਰੋ ਕਿ ਇੱਕ ਦੂਜੇ ਦੇ ਕੰਮ ਆਓ। ਪਹਿਲੀ ਗੱਲ ਹੈ ਕਿ ਕੋਸ਼ਿਸ਼ ਕਰੋ ਇੱਕ ਦੂਸਰੇ ਦੇ ਕੰਮ ਆਓ। ਕੋਈ ਬੰਦਾ ਨਵਾਂ ਆ ਗਿਆ ਤੇ ਉਹਨੂੰ ਕੋਸ਼ਿਸ਼ ਕਰੋ ਕਿ ਚਲਾਓ, ਇੱਥੇ ਉਹਨੂੰ ਚਲਾਓ, ਉਹਨੂੰ ਮਤਲਬ ਇੰਨਾ ਨਾ ਦਬਾਓ ਕਿ ਉਹ ਬੰਦਾ ਵਿਚਾਰਾ ਉੱਠਣ ਜੋਗੇ ਨਾ ਰਵੇ। ਉਹਨੂੰ ਕੋਸ਼ਿਸ਼ ਕਰੋ ਕਿ ਜੇ ਤੁਹਾਨੂੰ ਕੋਈ 1500 ਕੋਲੋਂ ਲਾਣਾ ਪੈਂਦਾ, ਲਾ ਕੇ ਵਕਤੀ ਤੌਰ ਤੇ ਉਹਨੂੰ ਚਲਾਓ। ਫਿਰ ਦੂਜੇ ਨੰਬਰ ਤੇ ਇਹ ਕਿ ਅੱਲਾਹ ਪਾਕ ਵੀ ਰਾਜ਼ੀ ਤੇ ਉਹ ਬੰਦਾ ਵੀ ਤੁਹਾਡੇ ਤੇ ਰਾਜ਼ੀ। ਅਸੀਂ ਤੇ ਇਸ ਚੀਜ਼ ਨੂੰ ਜਾਣਦੇ ਆ ਕਿ ਅੱਲਾਹ ਪਾਕ ਨੂੰ ਵੀ ਰਾਜ਼ੀ ਕਰੋ ਤੇ ਇਨਸਾਨ ਨੂੰ ਵੀ ਰਾਜ਼ੀ ਕਰੋ, ਤੇ ਜਿਹੜਾ ਨਹੀਂ ਇਹ ਕੰਮ ਨੂੰ ਚਲਾਓ ਕਿ ਜੇ ਕੋਈ ਬੰਦਾ ਨਵਾਂ ਆ ਗਿਆ ਤੇ ਉਹਦੇ ਤੇ 1500 ਲਾਣਾ ਪੈਂਦਾ, ਲਾ ਕੇ ਉਹਨੂੰ ਚਲਾਓ। ਤੇ ਉਸ ਬੰਦੇ ਨੂੰ ਵੀ ਸੋਚਣਾ ਚਾਹੀਦਾ ਕਿ ਜਿਹੜਾ ਬੰਦਾ ਮੇਰੇ ਤੇ ਉਹਨੂੰ 1500 ਲਾਣ ਡੇ ਆ ਨਾ, ਤੇ ਮੈਂ ਉਹਦੀ ਜਿਹੜੀ ਨੇ ਇੱਜ਼ਤ ਰੱਖਣੀ। ਠੀਕ ਹੋ ਗਿਆ। ਬਹੁਤ ਸ਼ੁਕਰੀਆ ਜੀ ਸਰ, ਬਹੁਤ ਮਿਹਰਬਾਨੀ। ਹੁਣ ਵੇਖਣ ਵਾਲਿਆਂ ਨੂੰ ਤੁਹਾਡੇ ਸਾਹਮਣੇ ਮੈਂ ਦੁਬਾਰਾ ਇੱਕ ਅਪੀਲ ਕਰ ਦੇਣਾ ਕਿ ਸਾਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਦੂਸਰਿਆਂ ਨਾਲ ਵੀ, ਤਾਂ ਕਿ ਕੋਈ ਹੋਰ ਤੁਹਾਡੇ ਹਲਕਾ ਅਹਿਬਾਬ 'ਚ ਕੋਈ ਆਉਣਾ ਚਾਹੁੰਦਾ, ਕੋਈ ਮਾਲੂਮਾਤ ਲੈਣਾ ਚਾਹੁੰਦਾ, ਸਾਨੂੰ ਕਮੈਂਟ ਕਰਕੇ ਦੱਸੋ। ਉਹਦੇ ਉੱਤੇ ਫਿਰ ਇਨਸ਼ਾਅੱਲਾ ਹੀ ਵੀਡੀਓ ਬਣਾਵਾਂਗੇ ਤੇ ਇਨਸ਼ਾਅੱਲਾ ਦੁਬਾਰਾ ਇੱਕ ਅਗਲੀ ਵੀਡੀਓ ਨਾਲ ਇੱਕ ਨਵੇਂ ਟੌਪਿਕ ਦੇ ਨਾਲ ਦੁਬਾਰਾ ਹਾਜ਼ਰ ਖਿਦਮਤ ਹੋਵਾਂਗੇ। ਓਕੇ ਸਰ, ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਅੱਲਾ ਹਾਫਿਜ਼।